ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਤੁਹਾਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਆਪਣੇ ਨਾਲ ਅੱਜ ਦੇ ਅਪਡੇਟ ਅਮਰੀਕਾ ਦੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸੋ ਵੀਰਵਾਰ ਦੇ ਦਿਨ ਆਪਾਂ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਬਾਤ ਜਿਹੜੀ ਉਹ ਕਰਦੇ ਹਾਂ ਤੇ ਆਪਣੇ ਨਾਲ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਉਸ ਦੇ ਲਈ ਇਹਨਾਂ ਨੂੰ ਕਾਲ 408-272-2500। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਨਵੀਆਂ ਐਪਲੀਕੇਸ਼ਨਸ ਕਰਨ ਦੇ ਲਈ ਰੀਨਿਊਅਲਸ ਦੇ ਲਈ ਕਾਲ ਕਰੋ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸਾਸਗਰੀਟੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੁੰਗ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਵੀਰ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਤੇ ਆਪਾਂ ਟਰੱਕਿੰਗ ਦੀ ਨਿਊਜ਼ ਸਾਂਝੀ ਕਰਨ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਸਾਂਝੀ ਕਰ ਲਈਏ ਜਿਹੜੀ ਅਨਪਲਾਇਮੈਂਟ ਨੂੰ ਲੈ ਕੇ ਹੈਗੀ ਆ। ਕਹਿੰਦੇ ਵੀ ਕ੍ਰਿਸਮਸ ਵਾਲੇ ਦਿਨ ਤੋਂ ਅਗਲੇ ਦਿਨ 12 ਮਿਲੀਅਨ ਲੋਕ ਆਪਣੀ ਜਿਹੜੀ ਅਨਪਲਾਇਮੈਂਟ ਆ ਲੂਜ਼ ਕਰ ਸਕਦੀ ਆ ਜੇ US ਦੀ ਕਾਂਗਰਸ ਨੇ ਕਿਸੇ ਤਰ੍ਹਾਂ ਐਕਟ ਨਾ ਕੀਤਾ। ਪਿਛਲੇ 1 ਮਹੀਨੇ ਤੋਂ ਜਿਹੜੀ ਕਾਂਗਰਸ ਵਾਲੇ ਆ ਬਸ ਖਿੱਚਾ ਧੂਈ ਕਰ ਰਹੇ ਆਪਸ ਵਿੱਚ, ਕਿਸੇ ਤਰ੍ਹਾਂ ਦੇ ਜਿਹੜਾ ਰਿਲੀਫ ਪੈਕੇਜ ਦੇ ਉੱਤੇ ਡੀਲ ਨਹੀਂ ਬਣ ਰਹੀ। ਤੇ ਪਰ ਇਹ ਬੜੀ ਮਾੜੀ ਗੱਲ ਹੋਊਗੀ ਕਿਉਂਕਿ ਜਿਹੜੇ ਐਕਸਟਰਾ ਫੈਡਰਲ ਫੰਡਿੰਗ ਸੀ, ਪਹਿਲਾਂ $600 ਵਾਲੀ ਸੀ, ਫਿਰ $400 ਦੇ ਕਰੀਬ ਸੀ, ਉਹ ਸਾਰਾ ਕੁਝ ਬੰਦ ਹੋ ਗਿਆ ਸੀ। ਹੁਣ ਕਈਆਂ ਦੀ ਜਿਹੜੀ ਅਨਪਲਾਇਮੈਂਟ ਉਹ ਕਾਫੀ ਘੱਟ ਆ ਤੇ ਜੇ ਉਹ ਵੀ ਬੰਦ ਹੋ ਗਈ ਤੇ 12 ਮਿਲੀਅਨ ਲੋਕ ਜਿਹੜੇ ਆ ਉਹ ਬਹੁਤ ਬੁਰੀ ਜਿਹੜੀ ਆ ਸਥਿਤੀ ਦੇ ਵਿੱਚ ਹੋ ਜਾਣਗੇ। ਜੀ ਬਿਲਕੁਲ, ਸੋ ਸਿਚੁਏਸ਼ਨ ਕਾਫੀ ਬੈਡ ਹੈਗੀ ਆ, ਪਰ ਲੱਗਦਾ ਨਹੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹਨਾਂ ਦਾ ਸਮਝੌਤਾ ਆ ਉਹ ਹੋ ਸਕੂਗਾ। ਦੋਨੋਂ ਹੀ ਪਾਸਿਓਂ ਜਿਹੜੇ ਆਪੋ ਆਪਣੀ ਜਿਹੜੀ ਉਹ ਕਹਿ ਰਹੇ ਆ ਵੀ ਸਾਡੀ ਗੱਲ ਜਿਹੜੀ ਉਹ ਮੰਨੀ ਜਾਵੇ, ਪਰ ਆਮ ਲੋਕਾਂ ਨੂੰ ਜਿਹੜਾ ਜ਼ਰੂਰ ਉਹਨਾਂ ਨੇ ਛਿੱਕੇ ਜਿਹੜਾ ਆ ਉਹ ਟੰਗਿਆ ਹੋਇਆ ਆ। ਇਸ ਦੇ ਵਿੱਚ ਇਹ ਵੀ ਜ਼ਿਕਰ ਕਰਦੇ ਜਾਈਏ, ਬਹੁਤ ਸਾਰੇ ਜਿਹੜੇ ਸੈਲਫ ਇੰਪਲੋਇਡ ਸੀਗੇ, ਜਿਨ੍ਹਾਂ ਵਿੱਚ ਬਹੁਤ ਸਾਰੇ ਟਰੱਕਿੰਗ ਵਾਲੇ ਵੀ ਸੀਗੇ ਜਿਹੜੇ 1099 ਦੇ ਉੱਤੇ ਕੰਮ ਕਰਦੇ ਸੀ, ਉਹਨਾਂ ਨੂੰ ਵੀ ਅਨਇੰਪਲੋਇਮੈਂਟ ਬੈਨੀਫਿਟ ਜਿਹੜੇ ਉਹ ਮਿਲੇ ਸੀਗੇ। ਇਸ ਪੈਨਡੈਮਿਕ ਦੇ ਚੱਲਦਿਆਂ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਇਹ ਰਾਹਤ ਜਿਹੜੀ ਉਹ ਦਿੱਤੀ ਸੀਗੀ, ਪਰ ਉਹ ਵੀ ਫਿਰ ਸਾਰਾ ਕੁਝ ਜਿਹੜਾ ਉਹ ਬੰਦ ਹੋ ਜਾਵੇਗਾ। ਜੀ ਤੇ ਰਮਨ ਜੀ ਅੱਜ ਟਰੱਕਿੰਗ ਵੱਲ ਚੱਲੀਏ ਆਪਾਂ। ਬਿਲਕੁਲ ਜੀ, ਬਿਲਕੁਲ। ਜੇ ਟਰੱਕਿੰਗ ਦੀ ਗੱਲਬਾਤ ਕਰਦੇ ਜਾਈਏ, ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਆ ਟਰੱਕਿੰਗ ਦੇ ਨਾਲ ਰਿਲੇਟਡ, ਜਿਹੜੀ ਇਕੋਨਮੀ ਆ ਉਹ ਹੁਣ ਆਪਾਂ ਦੇਖਦੇ ਹਾਂ ਵੀ ਪਿਛਲੇ 2-3 ਦਿਨਾਂ ਤੇ ਇਕੋਨਮੀ ਦੇ ਉੱਤੇ ਕਾਫੀ ਅਸਰ ਪੈਣਾ ਜਿਹੜਾ ਸ਼ੁਰੂ ਹੋ ਗਿਆ ਆ। ਖਾਸ ਕਰਕੇ ਕਰੋਨਾ ਵਾਇਰਸ ਦਾ ਜਿਹੜਾ ਪੈਂਡੇਮਿਕ ਆ ਦੁਬਾਰਾ ਕੀ ਫਿਰ ਬਹੁਤ ਵੱਧ ਗਿਆ ਆ। ਸਟਾਕ ਮਾਰਕੀਟ ਵੀ ਕਾਫੀ ਥੱਲੇ ਜਾ ਰਹੀ ਆ। ਮੈਂ ਅੱਜ ਖਬਰ ਪੜ੍ਹ ਰਿਹਾ ਸੀ ਯੂਰਪ ਦੇ ਵਿੱਚ ਤਾਂ ਕਹਿੰਦੇ ਹਰ 17 ਸੈਕਿੰਡ ਪਿੱਛੋਂ ਇੱਕ ਬੰਦਾ ਜਿਹੜਾ ਮਰ ਰਿਹਾ ਹੈਗਾ ਆ। ਇਹ ਜਿਹੜੀ WHO ਆ ਉਹਨਾਂ ਨੇ ਲੇਟੈਸਟ ਜਿਹੜੀ ਆ ਖਬਰ ਦਿੱਤੀ ਹੈਗੀ ਆ। ਜੀ ਬਿਲਕੁਲ, ਸੋ ਕਰੋਨਾ ਦਾ ਕਾਫੀ ਅਸਰ ਜਿਹੜਾ ਭੈੜਾ ਆ ਉਹ ਇਸ ਟਾਈਮ ਚੱਲ ਰਿਹਾ ਹੈਗਾ, ਇਸ ਦੇ ਵਿੱਚ ਨੋ ਡਾਊਟ ਆ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਵੱਧ ਰਹੀਆਂ ਨੇ, ਸੋ ਉਹਦੇ ਕਰਕੇ ਕਈ ਬਿਜ਼ਨਸਿਸ ਦੇ ਉੱਤੇ ਭੈੜਾ ਅਸਰ ਵੀ ਜਿਹੜਾ ਉਹ ਪਵੇਗਾ। ਤੇ ਬਹੁਤ ਸਾਰੇ ਲੋਕ ਹੁਣ ਕਿਉਂਕਿ ਥੈਂਕਸਗਿਵਿੰਗ ਦਾ ਅਗਲੇ ਵੀਕ ਸਮਾਂ ਆਉਣਾ ਹੈ ਤੇ ਉਸ ਦੇ ਵਿੱਚ ਲੋਕਾਂ ਨੇ ਇਕੱਠੇ ਵੀ ਹੋਣਾ ਹੈ, ਇੱਕ ਦੂਜੇ ਨੂੰ ਮਿਲਣਾ ਵੀ ਆ। ਕਈ ਸੂਬਿਆਂ ਦੇ ਵਿੱਚ ਤਾਂ ਕਹਿ ਰਹੇ ਆ ਵੀ ਘੱਟ ਜਿਹੜਾ ਉਹ ਮਿਲਿਆ ਜਾਵੇ,
ਪਰ ਇਸ ਦੇ ਬਾਵਜੂਦ ਜਿਹੜਾ ਆ ਉਹ ਲੋਕ ਜਿਹੜੇ ਮਿਲਣਗੇ, ਪਰ ਧਿਆਨ ਜੇ ਰੱਖਣ ਇੱਕ ਦੂਜੇ ਦੇ ਪ੍ਰਤੀ ਜੇ ਤੁਸੀਂ ਰਹੋਗੇ ਵੀ, ਤਾਂ ਜੋ ਜਿਹੜਾ ਕਿਤੇ ਨਾ ਕਿਤੇ ਮਾਸਕ ਵਗੈਰਾ ਪਾ ਕੇ ਰੱਖਿਆ ਜਾਵੇ ਤਾਂ ਬਚਾਅ ਜਿਹੜਾ ਹੋ ਸਕਦਾ ਫੈਲਣ ਤੋਂ ਜਿਹੜਾ ਉਹ ਬਚ ਸਕਦਾ ਆ। ਪਰ ਕਿਉਂਕਿ ਹੌਲੀਡੇ ਸੀਜ਼ਨ ਹੋਣ ਕਰਕੇ ਇਸ ਦੇ ਫੈਲਣ ਦਾ ਖਤਰਾ ਜਿਹੜਾ ਆ ਉਹ ਬਹੁਤ ਹੀ ਜ਼ਿਆਦਾ ਇਸ ਟਾਈਮ ਵਧਿਆ ਹੋਇਆ ਆ। ਜੀ ਬਿਲਕੁਲ ਇਸ ਵੇਲੇ ਰਾਜਕਰਨ ਜਿਹੜਾ ਮਾਸਕ ਜਾਂ ਜਿਹੜੀ ਪ੍ਰੀਕਾਸ਼ਨ ਦੀ ਲੋੜ ਹੈ ਮੇਰੇ ਖਿਆਲ ਬਹੁਤ ਜ਼ਿਆਦਾ ਹੋ ਗਈ ਆ, ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆ ਇਸ ਵੇਲੇ। ਸੋ ਕੋਸ਼ਿਸ਼ ਕਰੋ ਵੀ ਜਿਹੜੇ ਆਪਣੇ ਟਰੱਕਰ ਵੀ ਬਾਹਰ ਹੈਗੇ ਆ, ਸੋ ਜਿੰਨਾ ਵੀ ਪ੍ਰੀਕਾਸ਼ਨ ਵੱਧ ਤੋਂ ਵੱਧ ਲੈ ਸਕਦੇ ਆ ਥੋੜ੍ਹੀ ਜਿਹੀ। ਹੁਣ ਕਿਉਂਕਿ ਲੀਨੀਅੰਸੀ ਵਰਤਣ ਲੱਗ ਗਏ ਸੀ ਸਾਰੇ ਜਾਣੇ, ਥੋੜ੍ਹੇ ਜਿਹੇ ਈਜ਼ੀ ਹੋ ਗਏ ਸੀ। ਸੋ ਉਹ ਜਿਹੜੀ ਈਜ਼ੀਨੈਸ ਆ ਉਹਨੂੰ ਛੱਡ ਕੇ ਤੇ ਜਿਹੜੀ ਪ੍ਰੀਕਾਸ਼ਨ ਹੈਗਾ ਉਹ ਫਿਰ ਤੋਂ ਪੂਰਾ ਸਟ੍ਰਿਕਟ ਜਿਹੜਾ ਉਹ ਕੀਤਾ ਜਾਣਾ ਚਾਹੀਦਾ। ਰਮਨ ਜੀ, ਇੱਕ ਟਰੱਕਿੰਗ ਦੇ ਨਾਲ ਰਿਲੇਟਡ ਖਬਰ ਆ ਰਹੀ ਆ ਟੈਕਸਸ ਤੋਂ, ਭਈ ਟੈਕਸਸ ਦੀ ਇੱਕ ਜਿਹੜੀ ਕੰਪਨੀ ਹੈਗੀ ਆ ਉਹ ਜਿਹੜੀ ਟੈਕਸਸ ਦੀ ਕੰਪਨੀ ਆ ਉਹ ਜਿਹੜੇ ਆ ਟਾਇਰਸ ਫॉर ਲਾਈਫ ਕਰਕੇ, ਫ੍ਰੀ ਟਾਇਰਸ ਫॉर ਲਾਈਫ ਕਰਕੇ ਬੜੀ ਅੱਜ ਕੱਲ੍ਹ ਚਰਚਾ ਦੇ ਵਿੱਚ ਆਈ ਹੋਈ ਹੈਗੀ ਆ। ਫ੍ਰੀ ਟਾਇਰਸ ਫॉर ਲਾਈਫ ਜੀ ਨਹੀਂ, ਉਹਦੇ ਬਾਰੇ ਤਾਂ ਮੈਨੂੰ ਨਹੀਂ ਕੋਈ ਵੀ ਇਲਮ ਹੈਗਾ ਵੀ ਇਹੋ ਜਿਹੀ ਕੰਪਨੀ। ਮੈਂ ਤਾਂ ਇੱਕ ਦੂਸਰਾ ਸੀਗਾ ਜਿਹੜਾ ਸਟਾਪ ਟਾਇਰਸ ਫॉर 2020 ਦਾ ਜਿਹੜਾ ਮਸਲਾ ਚੱਲ ਰਿਹਾ ਸੀਗਾ ਉਹਦੇ ਬਾਰੇ 'ਚ ਮੈਂ ਪੜ੍ਹਿਆ ਸੀਗਾ ਜ਼ਰੂਰ, ਪਰ ਇਹ ਵਾਲਾ ਜਿਹੜੀ ਕੰਪਨੀ ਹੈਗੀ ਇਹਦੇ ਬਾਰੇ 'ਚ ਨਹੀਂ ਪਤਾ ਲੱਗਾ ਜੀ ਕੁਛ ਵੀ। ਸੋ ਇਹ ਲੱਗਦਾ ਆ ਹਰਜੋਤ ਸਿੰਘ ਜੀ, ਰਮਨ ਜੀ, ਇੱਕ ਤਾਂ ਯਾਦ ਦਿਵਾਉਣਾ ਚਾਹੁੰਦਾ, ਕਈ ਵਾਰੀ ਨਾ ਕੋਈ ਬਿਜ਼ਨਸ ਮਾਡਲ ਅਜਿਹੇ ਲੈ ਕੇ ਆ ਜਾਂਦੇ ਆ ਜਿਹੜੇ ਲੌਂਗ ਰਨ ਦੇ ਵਿੱਚ ਤਾਂ ਚੱਲ ਨਹੀਂ ਸਕਦੇ, ਪਰ ਇੰਡਸਟਰੀ ਨੂੰ ਡਿਸਟਰਬ ਜਿਹੜਾ ਉਹ ਕਰ ਜਾਂਦੇ ਆ। ਮੂਵੀ ਦੇ ਬਿਜ਼ਨਸ ਦੇ ਵਿੱਚ ਵੀ ਇੱਕ ਵਾਰੀ ਆਏ ਸੀਗੇ ਵੀ ਮੂਵੀ ਪਾਸ ਲਓ ਤੇ ਜਿੰਨੀਆਂ ਮਰਜ਼ੀ ਮੂਵੀ ਦੇਖੋ, ਤੇ ਪਰ ਉਹ ਕੁਛ ਹੀ ਮਹੀਨਿਆਂ ਦੇ ਵਿੱਚ ਕੰਪਨੀਆਂ ਜਿਹੜੀਆਂ ਆ ਉਹ ਬਸਤਾ ਜਿਹੜਾ ਉਹ ਚੱਕ ਕੇ ਤੁਰ ਗਈਆਂ ਸੀਗੀਆਂ, ਪਰ ਦੂਜਿਆਂ ਨੂੰ ਜਿਹੜੀ ਜ਼ਰੂਰ ਉਹਨਾਂ ਨੇ ਬਿਪਤਾ ਪਾਤੀ ਸੀਗੀ। ਟਾਇਰਸ ਫॉर ਲਾਈਫ ਦੇ ਲਈ ਤਾਂ ਕਾਫੀ ਫਿਰ ਮੁਸ਼ਕਲਾਂ ਜਿਹੜੀਆਂ ਦੂਜੇ ਟਾਇਰ ਕੰਪਨੀ ਵਾਲਿਆਂ ਨੂੰ ਜਿਹੜੀਆਂ ਆਉਣਗੀਆਂ, ਜੇ ਐਕਚੁਅਲ ਦੇ ਵਿੱਚ ਉਹ ਇਦਾਂ ਕਹਿ ਰਹੇ ਆ। ਤੇ ਪਰ ਇਹ ਆ ਵੀ ਜਿੱਦਾਂ ਇੰਡੀਆ ਦੇ ਵਿੱਚ ਨਹੀਂ ਸੀਗਾ ਵੀ ਕੁਛ $100 ਕੁਛ $100 ਦਾ ਜਿਹੜਾ ਫੋਨ ਆ, ਤੇ ਉਹ ਬਾਅਦ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਬਣਾ ਕੇ ਤੇ ਬਾਅਦ ਚੋਂ ਗਾਇਬ ਹੋ ਗਿਆ ਸੀ ਬੰਦਾ। ਸੋ ਕਿਤੇ ਇਦਾਂ ਨਾ ਹੋਵੇ ਭਾਈ, ਮੇਕ ਸ਼ੋਰ ਕਰ ਲਿਓ ਵੀ। ਦੇਖੋ ਰਾਜਕਰਨ, ਹਮੇਸ਼ਾ ਇੱਕ ਗੱਲ ਕਹੀ ਜਾਂਦੀ ਹੈ, ਟੂ ਗੁੱਡ ਟੂ ਬੀ ਟਰੂ। ਸੋ ਜੇ ਇਹ ਬਹੁਤ ਜ਼ਿਆਦਾ ਵਧੀਆ ਲੱਗਦਾ ਨਾ ਤਾਂ ਹੋਪਫੁਲੀ ਟਰੂ ਨਹੀਂ ਹੋਣਾ ਜੀ। ਸੋ ਨਹੀਂ, ਇਹ ਰਮਨ ਜੀ ਖਬਰ ਉੱਦਾਂ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ, ਟੈਕਸਸ ਬੇਸਡ ਕੰਪਨੀ ਹੈਗੀ ਆ, CDL ਲਾਈਫ ਵਾਲਿਆਂ ਨੇ ਇਹਦੀ ਪੂਰੀ ਨਿਊਜ਼ ਕਵਰ ਕੀਤੀ ਆ। ਕਹਿੰਦੇ ਵੀ ਉਹ ਜਿਹੜੇ ਉਹਨਾਂ ਦੇ ਓਨਰ ਆਪਰੇਟਰਸ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ, ਉਹਨਾਂ ਨਾਲ ਉਹਨਾਂ ਨੇ ਕਮਿਟਮੈਂਟ ਕੀਤੀ ਹੈਗੀ ਆ। ਐਮਰੀਲੋ ਟੈਕਸਸ ਬੇਸਡ ਜਿਹੜੀ ਇਹ ਕੰਪਨੀ ਹੈਗੀ ਆ, ਰੈਫਰੀਜੀਰੇਟਰ ਕੈਰੀਅਰਸ ਦੇ ਨੂੰ ਜਿਹੜੇ ਯੂਜ਼ ਕਰਦੀ ਆ, ਤੇ ਕਹਿੰਦੇ ਵੀ ਇਹ 15 ਸਾਲਾਂ ਤੋਂ ਬਿਜ਼ਨਸ 'ਚ ਹੈਗੀ ਆ। ਤੇ ਜਦੋਂ ਹੁਣ ਆਪਣੀ ਲੀਜ਼ ਉਹ ਉਹਨਾਂ ਨਾਲ ਸਾਈਨ ਕਰਦੀ ਵਿੱਚ, ਐਜ਼ ਲੌਂਗ ਐਜ਼ ਕਹਿੰਦੇ ਤੁਸੀਂ ਸਾਡੇ ਨਾਲ ਰਹੋਗੇ, ਫਿਰ ਜੋ ਜਿਹੜੇ ਟਾਇਰਸ ਆ ਫਿਰ ਉਹ ਉਹਨਾਂ ਨੂੰ ਦਊਗੇ। ਮੇਰੇ ਖਿਆਲ ਨਾਲ ਇਹ ਮਤਲਬ ਹੈਗਾ ਉਹਨਾਂ ਦਾ ਜੀ। ਬਿਲਕੁਲ ਜੀ, ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ, ਇਹੋ ਜਿਹੀਆਂ ਜਿਹੜੀਆਂ ਲੀਸਸ ਹੈਗੀਆਂ, ਇਹ ਕਾਫੀ ਜਿਹੜੀਆਂ ਮਤਲਬ ਕਿ ਡਾਇਰ ਹੁੰਦੀਆਂ, ਔਰ ਡੈਫੀਨੇਟਲੀ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਨੇ ਕਿਸੇ ਨਾ ਕਿਸੇ ਪਾਸੇ ਲੂਪ ਹੋਲ ਤੇ ਸਪ੍ਰਿੰਗਸ ਅਟੈਚ ਰੱਖੇ ਹੁੰਦੇ ਆ। ਤੇ ਆਪਣਾ ਹਰਜੋਤ ਭਾਜੀ, ਇੱਕ ਤੁਹਾਨੂੰ ਚੇਤੇ ਹੋਣਾ, ਇੱਕ ਵਾਰੀ ਆਪਣੇ ਕੋਲ ਇੱਕ ਕਾਲ ਆਈ ਸੀਗੀ, ਇੱਕ ਕੇਸ ਆਇਆ ਸੀਗਾ ਜਿਹਦੇ ਵਿੱਚ ਇੱਕ ਗੱਲ ਕੀਤੀ ਸੀ ਵੀ ਜਿਹੜੇ ਕਾਲਸ ਕਰਕੇ ਤੇ ਤੁਹਾਡੇ ਕੋਲੋਂ ਕਹਿੰਦੇ ਵੀ ਤੁਹਾਡੇ ਘਰਾਂ ਦੇ ਬਿੱਲ, ਤੁਹਾਡੇ ਸਾਰੇ ਬਿੱਲ ਅਸੀਂ ਪੇ ਕਰ ਦਿਆਂਗੇ ਤੇ ਤੁਹਾਨੂੰ ਅਸੀਂ ਅੱਧੇ ਚਾਰਜ ਕਰਾਂਗੇ। ਜੀ ਜੀ, ਇਹ ਕੱਲ ਦੇ ਜੀ ਮੇਰੇ ਪਿੱਛੇ ਬੜੇ ਪਏ ਆ ਵੀ ਹੁਣ ਮੈਨੂੰ ਦੱਸੋ ਵੀ ਮੈਂ ਕਿੰਨੇ ਕੁ ਬਿੱਲ ਉਹਨਾਂ ਨੂੰ ਭੇਜਾਂ ਜੀ। ਘੱਲ ਦੋ ਉਹਨਾਂ ਨੂੰ ਸਾਰੇ ਹੀ। ਇਹ ਤਾਂ PG&E ਜਿਹੜੀ ਆ ਨਾ, ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਤੇ ਜ਼ੋਰ ਲਾਇਆ ਆ, ਕਹਿੰਦੇ ਵੀ ਬਹੁਤ ਜ਼ਿਆਦਾ ਇਹ ਕਾਲਾਂ ਆ ਰਹੀਆਂ। ਸੋ ਬਾਕੀ ਅੱਜ ਮੈਂ ਤਾਂ ਉਹਨਾਂ ਨੂੰ ਆਫਰ ਕੀਤੀ ਸੀ, ਮੈਂ ਕਿਹਾ ਵੀ ਇਦਾਂ ਕਰੋ ਵੀ ਤੁਹਾਨੂੰ ਫ੍ਰੀ ਐਡਵਰਟਾਈਜ਼ਮੈਂਟ ਦਿੰਦੇ ਆ, ਤੁਸੀਂ ਮੇਰੇ ਨਾਲ ਔਨ 에ਅਰ ਆ ਜਾਓ, ਆਪਾਂ ਔਨ 에ਅਰ ਗੱਲ ਕਰਦੇ, ਨਾਲੇ ਤੁਹਾਡੀ ਐਡਵਰਟਾਈਜ਼ਮੈਂਟ ਹੋ ਜੂ, ਨਾਲੇ ਪਤਾ ਲੱਗ ਜੂ। ਆ ਨਾਰਥ ਰਿਜ ਕੈਲੀਫੋਰਨੀਆ ਤੋਂ ਕਾਲ ਕਰਦੇ ਆ ਬੰਦੇ ਉਹ, ਤੇ ਉਹਨਾਂ ਦੇ ਵਿੱਚ ਇੱਕ ਬੰਦਾ ਪਹਿਲਾਂ ਕਾਲ ਕਰਦਾ ਹੈ ਤੇ ਉਹ ਅਜੇ ਗੱਲ ਕਰਦਾ ਜਾਂਦਾ, ਝਪਟ ਕੇ ਦੂਜਾ ਵਿੱਚ ਆ ਜਾਂਦਾ। ਉਹ ਨਹੀਂ ਜੀ ਮੇਰੀ ਗੱਲ ਸੁਣੋ, ਮੈਂ ਤੁਹਾਡੇ ਨਾਲ ਗੱਲ ਕਰਦਾ। ਮੈਂ ਕਿਹਾ ਯਾਰ ਇੱਕ ਨੂੰ ਗੱਲ ਕਰ ਲੈਂਦੇ, ਦੂਜਾ ਕਿੱਦਾਂ ਆ ਗਿਆ? ਉਹ ਕਹਿੰਦੇ ਜੀ ਉਹ ਕਾਲ ਤੇ ਬਿਜ਼ੀ ਆ, ਅਸੀਂ ਦੂਜੀ ਕਾਲ ਲੈਣੀ ਆ। ਮੈਂ ਕਿਹਾ ਯਾਰ ਕਮਾਲ ਹੋ ਗਈ। ਸੋ ਮੇਰੇ ਨਾਲ 45 ਮਿੰਟ ਰਾਤ ਗੱਲ ਹੋਈ ਹੈ ਕੱਲ ਸ਼ਾਮੀ, ਤੇ ਉਹ ਇਸ ਚੀਜ਼ ਨੂੰ ਕਨਵਿੰਸ ਬਹਿ ਕੇ ਵੀ ਤੁਸੀਂ ਮੈਨੂੰ ਤਾਂ ਕਨਵਿੰਸ ਕਰਨਾ ਛੱਡ ਦਿਓ, ਪਰ ਕਿਸੇ ਨੂੰ ਇਦਾਂ ਦੇ ਨਾ ਕਰੋ। ਇਹ ਮੈਂ ਕਿਹਾ ਮਾੜਾ ਸਮਾਂ ਚੱਲ ਰਿਹਾ ਦੁਨੀਆ ਦੇ ਵਿੱਚ, ਤੁਸੀਂ ਇਸ ਮਾੜੇ ਸਮੇਂ ਦੇ ਵਿੱਚ ਵੀ ਇਹ ਠੱਗੀਆਂ ਮਾਰਨੋਂ ਹਟ ਜਾਓ ਜੀ। ਸੋ ਬਿਲਕੁਲ ਇਹ ਬਹੁਤ ਜ਼ਿਆਦਾ ਆ। ਸੋ ਆਪਾਂ ਟਰੱਕਿੰਗ ਵੱਲ ਨੂੰ ਆਈਏ ਰਮਨ ਜੀ, ਕਹਿੰਦੇ ਵੀ ਜਿਹੜੀ ਟਰੱਕਿੰਗ ਦੀ ਡਿਮਾਂਡ ਆ ਪਿਛਲੇ 4 ਤੋਂ 6 ਵੀਕ 'ਚ ਕਹਿੰਦੇ ਹੁਣ
ਹਾਈਐਸਟ ਪਹੁੰਚ ਚੁੱਕੀ ਆ। ਸੋ ਮੇਬੀ ਇਹ ਹੁਣ ਡਾਊਨ ਜਾਣੀ ਸ਼ੁਰੂ ਹੋ ਜਾਓ। ਆਪਾਂ ਦੇਖਿਆ ਵੀ ਥੈਂਕਸ ਗਿਵਿੰਗ ਕ੍ਰਿਸਮਸ ਨੂੰ ਲੈ ਕੇ ਬਹੁਤ ਵਾਰੀ ਬਹੁਤ ਸਾਰੀਆਂ ਜਿਹੜੀਆਂ ਖਾਸ ਕਰਕੇ ਕੈਲੀਫੋਰਨੀਆ ਦੀਆਂ ਕਾਉਂਟੀਜ਼ ਦੇ ਉੱਤੇ ਤਾਂ ਫਿਰ ਇੱਕ ਤਰ੍ਹਾਂ ਨਾਲ ਲੋਕਡਾਊਨ ਵਾਲਾ ਕੰਮ ਬਣਿਆ ਹੋਇਆ। ਕਾਸਕੋ ਵਾਲਮਾਰਟ ਕਹਿ ਰਿਹਾ ਵੀ ਸਾਡੇ ਕੋਲ ਹੁਣ ਫਿਰ ਟੋਇਲਟ ਪੇਪਰ ਜਿਹੜਾ ਹੋਰ ਕਲੀਨਿੰਗ ਸਪਲਾਈਜ਼ ਘਟ ਗਈਆਂ ਹੈਗੀਆਂ। ਸੋ ਲੱਗਦਾ ਨਹੀਂ ਵੀ ਆਉਣ ਵਾਲੇ ਮਹੀਨਿਆਂ 'ਚ ਜਿਹੜੀ ਟਰੱਕਿੰਗ ਦਾ ਕੰਮ ਵੀ ਥੋੜ੍ਹਾ ਸਲੋ ਹੋ ਸਕਦਾ। ਦੇਖੋ ਜੀ, ਯੂਜ਼ਲੀ ਜਿਹੜਾ ਮੌਸਮ ਹੁੰਦਾ ਆ ਉਹ ਆਪਣੇ ਜਿਹੜੀ ਆਪਣੇ ਥੈਂਕਸਗਿਵਿੰਗ ਤੋਂ ਲੈ ਕੇ ਜਾਂ ਜਿਹੜਾ ਆਪਣਾ ਹੌਲੀਡੇ ਰਸ਼ ਹੁੰਦਾ ਆ ਕ੍ਰਿਸਮਸ ਤੱਕ ਜਿਹੜਾ ਟਰੱਕਿੰਗ ਹੁੰਦੀ ਆ, ਜਿਹੜੀ ਡਰਾਈ ਫਰੇਟ ਹੁੰਦਾ ਆ ਕਾਫੀ ਬਿਜ਼ੀ ਹੁੰਦਾ ਆ ਇਸ ਸਮੇਂ ਦੇ ਵਿੱਚ ਐਨੀਵੇ। ਇਸ ਤੋਂ ਬਾਅਦ ਜਿਹੜਾ ਆਪਣਾ ਕ੍ਰਿਸਮਸ ਤੋਂ ਬਾਅਦ ਜਿਹੜਾ ਆ ਉਹ ਸਲੋ ਡਾਊਨ ਸ਼ੁਰੂ ਹੁੰਦਾ ਨਾਰਮਲੀ ਯੂਜੂਅਲ ਜਿਹੜਾ ਟਾਈਮ ਹੁੰਦਾ ਸੀ ਉਹਦੇ ਵਿੱਚ। ਪਰ ਇਸ ਵੇਲੇ ਜਿਹੜਾ ਅਨਪ੍ਰੈਜ਼ੀਡੈਂਟਡ ਟਾਈਮ ਇਹ ਜਿਹੜਾ ਚੱਲ ਰਿਹਾ ਹੈਗਾ, ਇਹਦੇ ਵਿੱਚ ਬਿਲਕੁਲ ਅਨਐਕਸਪੈਕਟਡ ਗਰੋਥ ਵੀ ਹੋਈ ਆ। ਜੇ ਆਪਾਂ ਕਹੀਏ ਵੀ ਇਸ ਸਾਲ ਦੀ ਜਿੰਨੀ ਆਪਣੀ ਅਮਰੀਕਾ ਦੀ ਇਕੋਨਮੀ ਹੈਗੀ ਆ ਉਹਦੇ ਵਿੱਚ ਮੇਰੇ ਖਿਆਲ ਟਰੱਕਿੰਗ ਜਿਹੜੀ ਹੈਗੀ ਆ ਉਹ ਇੱਕ ਐਸਾ ਕਿੱਤਾ ਉੱਭਰ ਕੇ ਨਿਕਲਿਆ ਕਿ ਜਿਹੜਾ ਬਿਲਕੁਲ ਸਲੋ ਡਾਊਨ ਨਹੀਂ ਹੋਇਆ। ਔਰ ਇਸ ਵੇਲੇ ਵੀ ਜਿਹੜਾ ਆ ਬਈ ਬਹੁਤ ਵਧੀਆ ਢੰਗ ਨਾਲ ਆ, ਬੜੇ ਵਧੀਆ ਰੇਟਸ ਹੈਗੇ ਚੱਲ ਰਿਹਾ ਹੈਗਾ। ਪਰ ਇਹ ਇੰਨਾ ਵੋਲੇਟਾਈਲ ਹੈਗਾ, ਇੰਨਾ ਇਹ ਉੱਪਰ ਥੱਲੇ ਜਾਂਦਾ ਹੈਗਾ ਇਹ, ਔਰ ਖਾਸ ਕਰਕੇ ਅਨਸਰਟਨ ਟਾਈਮਸ ਦੇ ਵਿੱਚ। ਸੋ ਅਜੇ ਤੱਕ ਤਾਂ ਜੇ ਹਰਜੋਤ ਭਾਜੀ ਗੱਲ ਕਰੀਏ ਕਿ ਜਿੱਦਾਂ ਆਪਾਂ ਇਹ ਦੇਖਿਆ ਸੀਗਾ ਕਿ ਜਦੋਂ ਕੋਵਿਡ ਸ਼ੁਰੂ ਹੋਇਆ ਸੀ ਮਾਰਚ ਦੇ ਵਿੱਚ, ਤੇ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਕਿ ਹੁਣ ਸ਼ੈਲਫ ਭਰਨ ਦੀ ਕਾਹਲੀ ਪੈ ਗਈ, ਹੁਣ ਲੋਕਾਂ ਨੂੰ ਫਿਰ ਉਹ ਸ਼ੈਲਫਾਂ ਤੋਂ ਸਮਾਨ ਚੁੱਕਣ ਦੀ ਕਾਹਲੀ ਪੈ ਗਈ। ਉਸ ਚੀਜ਼ ਨੇ ਇੱਕ ਡਿਮਾਂਡ ਹੋਰ ਇੱਕ ਵਾਰੀ ਫਿਰ ਸਰਜ ਕ੍ਰੀਏਟ ਕਰ ਦੇਣੀ ਆ। ਹੋ ਸਕਦਾ ਕਿ ਜਿਹੜੀ ਟਰੱਕਿੰਗ ਹੈਗੀ ਆ ਉਹ ਜਿਵੇਂ ਚੱਲ ਰਹੀ ਹੈ ਇਸੇ ਤਰ੍ਹਾਂ ਹੀ ਉਹ ਚੱਲੀ ਜਾਵੇ, ਕਿਉਂਕਿ ਉਹ ਜਿਹੜੀ ਡਿਮਾਂਡ ਹੈਗੀ ਆ, ਹੁਣ ਦੇਖੋ ਨਾ, ਇੱਕ ਆਪਣੀ ਡਿਮਾਂਡ ਕ੍ਰੀਏਟ ਹੋਈ ਸੀ ਜਦੋਂ ਸ਼ੁਰੂ ਹੋਇਆ ਕੋਵਿਡ, ਉਸ ਵੇਲੇ ਬਹੁਤ ਜ਼ਿਆਦਾ ਡਿਮਾਂਡ ਹੋ ਗਈ ਇੱਕਦਮ। ਦੂਸਰੀ ਡਿਮਾਂਡ ਆਈ ਆਪੇ ਜਦੋਂ ਆਪਾਂ ਖੋਲਿਆ, ਥੋੜ੍ਹੀਆਂ ਜਿਹੀਆਂ ਸਟੇਟਾਂ ਖੁੱਲੀਆਂ, ਉਦੋਂ ਫਿਰ ਡਿਮਾਂਡ ਆਈ ਕਿ ਜਿੰਨੀਆਂ ਸ਼ੈਲਫਾਂ ਖਾਲੀ ਹੋਈਆਂ ਸੀ, ਜੋ ਕੁਝ ਹੋਇਆ ਸੀ, ਇਹਨੂੰ ਫਟਾਫਟ ਦੁਬਾਰਾ ਭਰੋ। ਤੇ ਉਹ ਚੀਜ਼ਾਂ ਜਿਹੜੀਆਂ ਇਹ ਅਪ ਐਂਡ ਡਾਊਨ ਚੱਲ ਰਿਹਾ ਹੈਗਾ। ਹੁਣ ਆਪਾਂ ਸੇਮ ਸਿਚੁਏਸ਼ਨ ਉਸੇ ਜੀ ਚ ਆ ਗਏ, ਲੋਕਾਂ ਨੂੰ ਫਿਰ ਜਿੱਦਾਂ ਤੁਸੀਂ ਕਿਹਾ ਕਿ ਟੋਇਲਟ ਪੇਪਰ ਤੇ ਹੋਰ ਚੀਜ਼ਾਂ ਲੋਕੀ ਭੱਜ ਲਏ, ਦੌੜ ਲਏ, ਇਹੋ ਹੀ ਚੀਜ਼ ਮਾਰਚ ਚ ਹੋਈ ਸੀਗੀ। ਸੋ ਉਹ ਚੀਜ਼ ਜਿਹੜੀ ਆ ਇਹ ਅਪ ਐਂਡ ਡਾਊਨ ਜਿਹੜਾ ਚੱਲ ਰਿਹਾ ਹੈਗਾ। ਆਪਾਂ ਇਸ ਮੌਕੇ ਦੇ ਉੱਤੇ ਕੁਝ ਨਹੀਂ ਕਹਿ ਸਕਦੇ ਕਿ ਇਸ ਵਾਰੀ ਜਿਹੜੀਆਂ ਵਿੰਟਰ ਦੇ ਵਿੱਚ ਜਿਹੜੀ ਟਰੱਕਿੰਗ ਆ ਨਾਰਮਲ, ਜਿੱਦਾਂ ਟਰੱਕਿੰਗ ਥੋੜੀ ਸਲੋ ਹੁੰਦੀ ਹੈ, ਜਿੱਦਾਂ ਆਪਣਾ ਯੂਜ਼ਲੀ ਜੇ ਕਹੀਏ ਵਿੰਟਰ ਦੇ ਵਿੱਚ ਜਿੱਦਾਂ ਸਲੀਨਸ ਜਿਹੜਾ ਕੰਮ ਆ, ਜਾਂ ਇੱਧਰੋਂ ਵੈਸਟ ਕੋਸਟ ਤੋਂ ਕੰਮ ਖਤਮ ਹੋ ਕੇ ਥੋੜਾ ਥੱਲੇ ਯੂਮੇ ਵੱਲ ਥੋੜਾ ਉਧਰ ਟ੍ਰਾਂਸਫਰ ਹੋ ਜਾਂਦਾ ਹੁੰਦਾ ਕੰਮ। ਸੋ ਇਸ ਵਾਰੀ ਥੋੜਾ ਜਿਹਾ ਇਹ ਦੇਖਣ ਦੀ ਜ਼ਰੂਰ ਲੋੜ ਪਊਗੀ ਕਿ ਕਿਸ ਸਾਈਡ ਦੇ ਜਿਹੜਾ ਊਂਠ ਬੈਠਦਾ ਹੈਗਾ, ਕਿਉਂਕਿ ਇਹ ਬਿਲਕੁਲ ਅਨਸਰਟਨ ਚੱਲ ਰਿਹਾ ਹੈਗਾ। ਟਰੱਕਿੰਗ 'ਚ ਵੀ ਅਨਐਕਸਪੈਕਟਡ ਇਸ ਵੇਲੇ ਰਾਈਜ਼ ਹੈਗਾ ਆ। ਇਹ ਰਾਈਜ਼ ਪਹਿਲਾਂ ਬਿਲਕੁਲ ਨਹੀਂ ਸੀ ਹੁੰਦਾ ਇੱਦਾਂ ਦਾ। ਮਤਲਬ ਕਿ ਇਸ ਵਾਰੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਵਾਰੀ ਬ੍ਰੋਕਰਾਂ ਕੋਲੋਂ ਅੱਗੇ ਨਹੀਂ ਤਾਂ ਆਪਾਂ ਨੂੰ ਹਮੇਸ਼ਾ ਆਪਾਂ ਕਹਿੰਦੇ ਹੁੰਦੇ ਸੀ ਯੂਬਾ ਸਿਟੀ ਨਗਰ ਕੀਰਤਨ ਤੇ ਹਮੇਸ਼ਾ ਬ੍ਰੋਕਰ ਜਿਹੜੇ ਉਹ ਚੁਕੰਨੇ ਹੋ ਜਾਂਦੇ ਆ, ਉਹਨਾਂ ਨੂੰ ਦਿਮਾਗ 'ਚ ਹੁੰਦਾ ਵੀ ਯੂਬਾ ਸਿਟੀ ਨਗਰ ਕੀਰਤਨ ਆ ਰਿਹਾ। ਹਰ ਇੱਕ ਬ੍ਰੋਕਰ ਨੂੰ ਜਦੋਂ ਤੁਸੀਂ ਕੋਈ ਕੰਪਨੀਆਂ ਕਾਲ ਕਰਦੀਆਂ ਉਹ ਪਹਿਲਾਂ ਕਹਿੰਦੀਆਂ ਵੀ ਇਹਦਾ ਨਗਰ ਕੀਰਤਨ ਦਾ ਨਾਂ ਲੈਂ। ਇਸ ਵਾਰੀ ਹੈਰਾਨੀ ਵਾਲੀ ਗੱਲ ਆ, ਹਰ ਇੱਕ ਬ੍ਰੋਕਰ ਜਿਹੜਾ ਉਹ ਦੀਵਾਲੀ ਦਾ ਨਾਂ ਲੈਂਦਾ ਸੀ। ਇਸ ਵੀਕ ਤੁਹਾਡੇ ਦੀਵਾਲੀ ਆ, ਡਿਡ ਯੂ ਗਾਇਜ਼ ਸੈਲੀਬ੍ਰੇਟਿੰਗ ਦੀਵਾਲੀ? ਸੋ ਮੈਨੂੰ ਹੈਰਾਨੀ ਆ ਕਿ ਕਿੱਦਾਂ ਕੈਚਅਪ ਕਰਦੇ ਆ, ਕਿੱਦਾਂ ਇਹ ਸਾਰੀ ਚੀਜ਼ ਹੁੰਦੀ ਆ। ਸੋ ਅਨਐਕਸਪੈਕਟਡ ਆ, ਕੋਈ ਪਤਾ ਨਹੀਂ ਹੈਗਾ ਕਿਸ ਪਾਸੇ ਨੂੰ ਜਾਣੀ ਹੈ ਇੰਡਸਟਰੀ ਅਜੇ। ਜੀ, ਸੋ ਬਿਲਕੁਲ ਸਰੋਤਿਓ, ਜੇ ਤੁਹਾਡਾ ਕੁਐਸਚਨ ਆ ਜ਼ਰੂਰ ਤੁਸੀਂ ਕਾਲ ਵੀ ਕਰ ਸਕਦੇ ਹੋ 408 272 5200 ਤੇ। ਜੀ ਰਾਜ ਜੀ। ਜੀ, ਸੋ ਰਮਨ ਜੀ, ਸੋ ਰਾਈਟ ਨਾਓ ਫਿਰ ਸਪੌਟ ਰੇਟਸ ਹਾਈ ਚੱਲ ਰਹੇ ਨੇ ਕਿ ਅਨਐਕਸਪੈਕਟਡ ਡਿਮਾਂਡ ਜਿਹੜੀ ਹੈ ਦੁਬਾਰਾ ਵਧੀ ਆ ਉਹਦੇ ਕਰਕੇ? ਬਿਲਕੁਲ ਜੀ, ਬਿਲਕੁਲ ਇਸ ਵੇਲੇ ਕਾਫੀ ਜ਼ਿਆਦਾ ਹਾਈ ਚੱਲ ਰਹੇ ਹੈਗੇ ਆ। ਔਰ ਇਸ ਵੇਲੇ ਇਹ ਵੀ ਇੱਕ ਚੱਕਰ ਹੈਗਾ, ਸਪੌਟ ਰੇਟ ਹਾਈ ਦੇ ਨਾਲ ਨਾਲ ਜਿਹੜੇ ਕਾਂਟਰੈਕਟਡ ਫਰੇਟ ਹੈਗੇ ਆ, ਉਹ ਵੀ ਜਿਹੜੀਆਂ ਕੰਪਨੀਆਂ ਕਾਂਟਰੈਕਟ ਫਰੇਟ ਕਰਦੀਆਂ ਉਹ ਵੀ ਬੈਕ ਟੂ ਦ ਸ਼ਿਪਰ ਜਾ ਰਹੀਆਂ ਹੈਗੀਆਂ ਕਿ ਸਪੌਟ ਰੇਟ ਇੰਨੇ ਜ਼ਿਆਦਾ ਹਾਈ ਆ ਕਿ ਜਿਹੜੇ ਕਾਂਟਰੈਕਟਡ ਫਰੇਟ ਆ ਉਹ ਵੀ ਥੋੜਾ ਜਿਹਾ ਹਾਈ ਹੋਣਾ ਚਾਹੀਦਾ, ਜਾਂ ਉਹ 'ਚ ਵੀ ਬਦਲਾਅ ਆਉਣਾ ਚਾਹੀਦਾ। ਕਿਉਂਕਿ ਕਾਂਟਰੈਕਟਡ ਫਰੇਟ ਜਿਹੜਾ ਆ ਹੁਣ ਸਾਲ ਦਾ ਐਂਡ ਹੈਗਾ, ਸੋ ਨੈਕਸਟ ਈਅਰਲੀ ਬਿਡਸ ਜਾਣੀਆਂ ਹੈਗੀਆਂ, ਸਾਰਾ ਕੁਝ ਹੋਣਾ। ਸੋ ਐਰਕੀ ਜਿਹੜਾ ਕਾਂਟਰੈਕਟਡ ਫਰੇਟ ਆ ਉਹਦੇ ਉਸ ਪਾਸੇ ਤੇ ਵੀ ਸਟ੍ਰੇਨ ਪਈ ਹੈਗੀ ਆ, ਉਸ ਪਾਸੇ ਤੇ ਵੀ ਫਰਕ ਪਿਆ ਹੈਗਾ। ਉਸ ਸਾਈਡ ਤੇ ਵੀ ਜਿਹੜਾ ਆ ਉਹ ਮਤਲਬ ਕਿ ਜਿਹੜੇ ਰੈਗੂਲਰ ਕੰਪਨੀਆਂ ਹੈਗੀਆਂ ਉਹਨਾਂ ਦੇ ਵਿੱਚ ਫਰਕ ਆ ਰਿਹਾ। ਔਰ ਨਾਲ ਦੇ ਨਾਲ ਰਾਜ ਇਹ ਵੀ ਹੈ ਨਾ ਕਿ ਡਰਾਈਵਰ ਸ਼ਾਰਟੇਜ ਜਿਹੜੀ ਆ ਉਹ ਵੀ ਬੜੀ ਚੱਲ ਰਹੀ ਹੈਗੀ ਆ। ਡਰਾਈਵਰ ਸ਼ਾਰਟੇਜ ਦੇ ਨਾਲ ਨਾਲ ਹਰ ਇੱਕ ਟਰੱਕਿੰਗ ਕੰਪਨੀ ਜਿਹੜੀ ਆ ਕਪੈਸਿਟੀ ਆਪਣੀ ਵਧਾਈ ਜਾ ਰਹੀ ਹੈ। ਹੁਣ ਜਿਹੜੀ ਕੰਪਨੀ ਕੋਲ, ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਜਿਹੜੀ ਕੰਪਨੀ ਕੋਲ ਲਾਸਟ ਈਅਰ 10 ਟਰੱਕ ਸੀਗੇ ਉਹ ਇਸ ਸਾਲ ਹੁਣ 15 ਆ, ਜਾਂ ਜਿਹੜੇ ਕੋਲ 15 ਸੀ ਉਹਦੇ ਕੋਲ 20 ਆ। ਸੋ ਉਹ ਜਿਹੜੀ ਕਪੈਸਿਟੀ ਵਧੀ ਆ ਉਹਦੇ ਹਿਸਾਬ ਦੇ ਨਾਲ ਡਰਾਈਵਰ ਨਹੀਂ ਵਧੇ ਉਹਨੇ, ਠੀਕ ਹੈ ਨਾ। ਸੋ ਜੇ ਉਸ ਹਿਸਾਬ ਦੇ ਨਾਲ ਡਰਾਈਵਰ ਨਹੀਂ ਵਧੇ ਤੇ ਆਬਵੀਅਸਲੀ ਜੇ ਹੁਣ ਕਿਸੇ ਕੰਪਨੀ ਦੇ 5 ਜਾਂ 10 ਟਰੱਕ ਯਾਰਡ 'ਚ ਖੜੇ ਆ ਤੇ ਉਹਨਾਂ ਦੇ ਲਈ ਬੜੀ ਡਾਇਰਟ ਸਿਚੁਏਸ਼ਨ ਬਣੀ ਹੋਈ ਹੈ ਇਸ ਵੇਲੇ। ਔਰ ਮੈਜੋਰਟੀ ਬਹੁਤ ਕੰਪਨੀਆਂ ਨਾਲ ਜਦੋਂ ਗੱਲ ਕਰੀ ਤੇ ਪਤਾ ਲੱਗਦਾ ਕਿ ਯਾਰ ਇੰਨੇ ਟਰੱਕ ਖੜੇ ਆ
ਔਰ ਇੰਨੇ ਡਰਾਈਵਰ ਨਹੀਂ ਹੈਗੇ। ਤੇ ਜਿਹੜੀ ਡਰਾਈਵਰ ਸ਼ਾਰਟੇਜ ਆ ਉਹ ਵੀ ਇੱਕ ਕਾਫੀ ਇੰਟਰਸਟਿੰਗ ਪੁਆਇੰਟ ਤੇ ਆ ਇਸ ਵੇਲੇ। ਔਰ ਜਿਹੜੀਆਂ ਕੰਪਨੀਆਂ ਹੈਗੀਆਂ, ਜਿਹੜੀਆਂ ਵੇਜਸ ਹੈਗੀਆਂ ਉਹਨਾਂ ਤੇ ਫਰਕ ਪੈ ਰਿਹਾ ਹੈਗਾ, ਜਿਹੜੇ ਰੇਟਸ ਹੈਗੇ ਉਹਨਾਂ ਤੇ ਫਰਕ ਪੈ ਰਿਹਾ ਹੈਗਾ। ਅਲਟੀਮੇਟਲੀ ਐਟ ਦਾ ਐਂਡ ਆਫ ਦਾ ਡੇ ਰਾਜਕਰਨ ਸਾਰਾ ਜਿਹੜਾ ਭਾਰ ਆ ਪਿੱਛੇ ਪਬਲਿਕ ਤੇ ਆਣ ਕੇ ਪੈਣਾ ਹੈ, ਚਾਹੇ ਜਿੱਧਰਲੇ ਪਾਸੇ ਮਰਜ਼ੀ ਰੇਟ ਇਨਕਰੀਜ਼ ਹੋ ਜਾਂਦੇ। ਔਰ ਇਸ ਵੇਲੇ ਜਿਹੜੇ ਰੇਟਸ ਹੈਗੇ ਆ ਡੈਫੀਨੇਟਲੀ ਮੈਂ ਕਹੂੰਗਾ ਵੀ ਅਨਐਕਸਪੈਕਟਡਲੀ ਹਾਈ ਹੈਗੇ ਜੀ ਜੀ। ਤੇ ਬਿਲਕੁਲ ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਟਰੱਕਿੰਗ ਦੇ ਬਾਰੇ ਕੋਈ ਸਵਾਲ ਕਰਨਾ ਹੈ, ਕੋਈ ਆਪਣੇ ਕਿਸੇ ਮੁੱਦੇ ਦੇ ਉੱਤੇ ਟਰੱਕਿੰਗ ਦੇ ਨਾਲ ਵਿਚਾਰ ਰੱਖਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 408 272 5200। ਤੇ ਤੇ ਸਾਡੇ ਹਰਜੀਤ ਨਾਲ ਸਿੰਘ ਜੀ ਆਪਣੇ ਸਰੋਤੇ ਜੁੜੇ ਹੋਏ ਆ ਰਾਜਕਰਮੀਤ ਸਿੰਘ ਜੀ, ਸਤਨਾਮ ਸਿੰਘ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਿੰਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡਾ ਜੀ ਜਿਹੜੀ ਜਾਣਕਾਰੀ ਦਿੰਦੇ। ਮੈਂ ਤਾਂ ਵੀਰ ਜੀ ਪਹਿਲੇ ਮਾਫੀ ਮੰਗ ਲਾ, ਕਿਉਂਕਿ ਬੜੀ ਫਿਕਰਮੰਦ ਦੀ ਗੱਲ ਹੈ ਕਿ ਟਰੱਕਿੰਗ ਦੇ ਰਿਗਾਰਡਿੰਗ ਨਹੀਂ ਮੇਰਾ ਕੁਐਸਚਨ, ਕਿਉਂਕਿ ਆ ਪਿਛਲੇ 2 ਹਫ਼ਤਿਆਂ ਦੇ ਵਿੱਚ ਜਿਹੜੇ ਜੂਬਾ ਸਰੇ ਕਾਉਂਟੀ ਦੇ ਵਿੱਚ ਮਤਲਬ ਆਪਣੇ ਜਿਹੜੇ COVID-19 ਕੇਸ ਬਹੁਤ ਨਿਕਲੇ, ਜੇ ਹੈਲਥ ਡਿਪਾਰਟਮੈਂਟ ਜਿਹੜੀ ਉਹਨਾਂ ਦੀ ਮਤਲਬ ਰਿਪੋਰਟ ਆਈ ਹੈ ਉਹਦੇ ਵਿੱਚ ਆਪਣੇ ਪੰਜਾਬੀ ਕਮਿਊਨਿਟੀ ਦੇ 40 ਤੋਂ 45% ਕੇਸ ਨਿਕਲ ਰਹੇ ਉਹਨਾਂ ਦੇ। ਤੇ ਉਹ ਹੋਏ ਮਤਲਬ ਜਿਹੜੇ ਜਾਂ ਪਾਰਟੀਆਂ ਦੇ ਹੋਏ ਜਾਂ ਆਪਣੇ ਗੁਰਦੁਆਰੇ ਵਿੱਚ ਪ੍ਰੋਗਰਾਮ ਉਹਨਾਂ ਦੇ ਵਿੱਚ ਉਹਨਾਂ ਦੀ ਰਿਪੋਰਟ ਇਹ ਕਹਿ ਰਹੀ ਹੈ ਵੀ ਉਹਨਾਂ ਦੇ ਵਿੱਚ ਇਹ ਕੇਸ ਆਏ ਤੇ ਉਹਦੇ ਵਿੱਚ ਕਈ ਡੈਥ ਵੀ ਹੋਏ ਆ। ਤੇ ਮੇਰੀ ਸਾਰਿਆਂ ਨੂੰ ਬੇਨਤੀ ਇਹੀ ਵੀ ਮਤਲਬ ਜਿਹੜੇ ਚਲੋ ਹੈਗਾ ਠੀਕ ਆ, ਤੁਹਾਡੇ ਫੈਸਟੀਵਲ ਦੇ ਹੈਗੇ ਸਾਰੇ ਕਰਨਾ ਪੈਂਦਾ, ਪਰ ਬਚਾਅ ਜ਼ਰੂਰ ਰੱਖੋ ਤੇ ਆਪਣਾ ਜਿੰਨਾ ਵੀ ਡਿਸਟੈਂਸ ਬਣਾ ਕੇ ਜ਼ਰੂਰ ਰੱਖੋ। ਕੋਈ ਗੱਲ ਇਹ ਪ੍ਰੋਗਰਾਮ ਹੁੰਦੇ ਰਹਿਣੇ ਆ ਤੇ ਕਦੇ ਬੰਦ ਨਹੀਂ ਹੋਣੇ, ਤੇ ਬਚਾਅ ਰੱਖੋ। ਤੇ ਜ਼ਰੂਰੀ ਬੇਨਤੀ ਪਾਰਟੀਆਂ ਕਰਨੀਆਂ ਹਜੇ ਰੁਕ ਲਓ ਜੇ ਕਿਤੇ ਸਰਦਾ, ਤੇ ਬਾਹਰ ਵੀ ਜੇ ਜਾਣ ਤੋਂ ਸਰਦਾ ਤਾਂ ਬਚਾ ਕੇ ਰੱਖ ਲਓ ਆਪਣੇ ਪਰਿਵਾਰਾਂ 'ਚ, ਆਪਣੇ ਘਰੇ ਬੈਠੇ ਰਹੋ ਤਾਂ ਵਧੀਆ ਮੇਰੇ ਖਿਆਲ ਹੈ। ਤੇ ਬਚਾਅ ਤੇ ਬਾਕੀ ਆਪਣੇ ਕਈ ਵੀਰ ਜੀ ਇੱਦਾਂ ਕਰਦੇ ਜਾਂ ਇਕੱਲੇ ਤੁਰੇ ਜਾਂ ਮਾਸਕ ਪਾ ਲੈਣ ਜਾਂ ਪਾਰਟੀ ਜਾਂਦੇ ਮਾਸਕਾਂ ਲਾ ਲੈਂਦੇ ਆ, ਉਹ ਸਭ ਤੋਂ ਡੇਂਜਰਸ ਆ। ਇਹ ਮਤਲਬ ਜ਼ਰੂਰੀ ਬੇਨਤੀ ਆ ਵੀ ਇੱਥੇ ਇਹਨਾਂ ਗੱਲਾਂ ਧਿਆਨ ਰੱਖੋ ਤੇ ਬਚਾ ਲਓ, ਆਪ ਵੀ ਬਚ ਲਓ, ਦੂਜਿਆਂ ਨੂੰ ਬਚਾ ਲਓ, ਆਪਣੇ ਲਾਭ ਵਨ। ਮੇਰੀ ਇਹੀ ਬੇਨਤੀ ਸੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਸਟਰ ਕਾਉਂਟੀ ਤੋਂ ਜਿਹੜੇ ਸਾਨੂੰ ਹੈਲਥ ਡਿਪਾਰਟਮੈਂਟ ਨੇ ਵੀ ਸਪੈਸ਼ਲ ਜਿਹੜੇ ਉੱਥੇ ਦੇ ਅਧਿਕਾਰੀ ਹੈਗੇ ਆ, ਉਹਨਾਂ ਨੇ ਵੀ ਕਿਹਾ ਆ ਵੀ ਜ਼ਰੂਰ ਉੱਥੋਂ ਦੇ ਲੋਕਾਂ ਨੂੰ ਜਿਹੜਾ ਇਤਲਾਹ ਕੀਤਾ ਜਾਵੇ। ਸੋ ਆਪਾਂ ਸਾਰਿਆਂ ਨੂੰ ਹੀ ਕਹਿੰਦੇ ਆ, ਤੇ ਸਟਰ ਕਾਉਂਟੀ ਵਾਲਿਆਂ ਨੂੰ ਵਿਸ਼ੇਸ਼ ਕਰਕੇ, ਕਿਉਂਕਿ ਆਪਣੀ ਅੱਜ ਕਾਫੀ ਜ਼ਿਆਦਾ ਪਰਸੈਂਟੇਜ ਵਾਈਜ਼ ਕਮਿਊਨਿਟੀ ਜਿਹੜੀ ਉੱਥੇ ਰਹਿੰਦੀ ਆ। ਸੋ ਜ਼ਰੂਰ ਭਾਈ ਜਿਹੜਾ ਇਹਨਾਂ ਚੀਜ਼ਾਂ ਦਾ ਵਿਸ਼ੇਸ਼ ਤੁਸੀਂ ਧਿਆਨ ਰੱਖੋ, ਅਦਰਵਾਈਜ਼ ਪ੍ਰੋਬਲਮ ਸਮੱਸਿਆ ਜਿਹੜੀ ਉਹ ਆਪਾਂ ਨੂੰ ਸਾਰਿਆਂ ਨੂੰ ਹੀ ਜਿਹੜੀ ਉਹ ਚੱਲਣੀ ਪੈਣੀ ਆ। ਜਿੱਦਾਂ ਦੇਖਿਆ ਵੀ ਆਪਣੀ ਕਮਿਊਨਿਟੀ ਦੇ ਵਿੱਚ ਉੱਥੇ ਕੇਸ ਜਿਹੜੇ ਉਹ ਫਿਰ ਵਧਣੇ ਸ਼ੁਰੂ ਹੋਏ ਨੇ। ਸੋ ਇਸ ਤੋਂ ਪਹਿਲਾਂ ਰਾਜਕਰਮੀਤ ਸਿੰਘ ਜੀ ਇੱਧਰ ਮੋਡੈਸਟੋ, ਸਟਾਕਟਨ, ਲਿਵਿੰਗਸਟਨ ਸਾਈਡ ਵੀ ਇਹੀ ਸਿਚੁਏਸ਼ਨ ਹੋਈ ਸੀ। ਜਦੋਂ ਆਪਾਂ 2 ਮਹੀਨਾ 1.5 ਮਹੀਨਾ ਪਹਿਲਾਂ ਉੱਥੇ ਫੋਸਟਰ ਫਾਰਮ ਦੀ ਗੱਲ ਚੱਲਦੀ ਸੀ, ਤੇ ਕਈਆਂ ਨੇ ਸਾਨੂੰ ਕਾਲਾਂ ਵੀ ਕੀਤੀਆਂ ਵੀ ਤੁਸੀਂ ਐਵੇਂ ਕਹਿ ਰਹੇ ਆ, ਪਰ ਉੱਥੇ ਖੁਦ ਜਿਹੜੇ ਡਾਕਟਰ ਆ ਨਾ ਮੋਡੈਸਟੋ ਹਸਪੀਟਲ ਦੇ, ਉਹਨਾਂ ਨੇ ਦੱਸਿਆ ਸੀ ਵੀ 40% ਪੰਜਾਬੀ ਆ, 50% ਸਪੈਨਿਸ਼ ਮੂਲ ਦੇ ਤੇ 10% ਹੋਰ ਆ। ਸੋ ਭਾਈ ਧਿਆਨ ਰੱਖੋ ਜ਼ਰੂਰ, ਕੇਅਰਫੁਲ ਬਹੁਤ ਰਹੋ। ਜਿਸ ਤਰ੍ਹਾਂ ਸਤਨਾਮ ਸਿੰਘ ਹੁਣੀ ਦੱਸ ਕੇ ਗਏ। ਆਪਾਂ ਪੋਲੀਟੀਸ਼ੀਅਨ ਨਹੀਂ ਆ, ਆਪਾਂ ਪ੍ਰੈਜ਼ੀਡੈਂਟ ਨਹੀਂ ਆ, ਨਾ ਆਪਾਂ ਕਾਂਗਰਸਮੈਨ ਆ। ਆਪਾਂ ਨੂੰ ਤਾਂ ਜਿਹੜੀ ਆਮ ਪਬਲਿਕ ਨੂੰ ਸਹੂਲਤ ਆ ਉਹੀ ਮਿਲਣੀ ਆ। ਸੋ ਉਹਨਾਂ ਦੀ ਜਿਹੜੇ ਹਿਸਾਬ ਦੇ ਨਾਲ ਨਾ ਸੋਚੋ, ਉਹਨਾਂ ਨੂੰ ਜਿਹੜੀਆਂ ਸੁਵਿਧਾਵਾਂ ਹੁੰਦੀਆਂ ਬਹੁਤ ਜ਼ਿਆਦਾ ਵਾਧੂ ਹੁੰਦੀਆਂ, ਫਰਕ ਹੁੰਦਾ ਅਹੁਦਿਆਂ ਦਾ। ਸੋ ਉਸ ਚੀਜ਼ ਦੇ ਹਿਸਾਬ ਦੇ ਨਾਲ ਨਾ ਸੋਚੋ ਵੀ ਸਾਨੂੰ ਸਾਰਿਆਂ ਨੂੰ ਜਿਹੜਾ ਉਹਨਾਂ ਦੀ ਸਹੂਲਤ ਮਿਲੂਗੀ। ਸੋ ਪਹਿਲੀ ਕੋਸ਼ਿਸ਼ ਇਹੀ ਆ ਵੀ ਆਪਾਂ ਨੂੰ ਹਸਪਤਾਲ ਤੱਕ ਜਿਹੜੀ ਜਾਣ ਦੀ ਨੌਬਤ ਆ ਉਹ ਨਾ ਹੀ ਬਣੇ। ਤੇ ਆਓ ਟਰੱਕਿੰਗ ਵੱਲ ਵਾਪਸ ਜਿਹੜਾ ਆਪਾਂ ਰੁਖ ਕਰਦੇ ਜਾਈਏ ਤੇ ਅਗਲੀਆਂ ਕਾਲਸ ਲੈਣੇ। ਆਪਣੇ ਨਾਲ ਜੁੜੇ ਨੇ ਸਨੀ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਮੈਂ ਰਮਨ ਬਾਈ ਜੀ ਤੁਹਾਡੇ ਨਾਲ ਗੱਲ ਕਰਨੀ ਸੀਗੀ। ਅੱਗੇ ਵੀ ਤੁਸੀਂ ਗੱਲ ਕਰੀ ਸੀਗੀ ਕੈਰੀਅਰ ਕੰਟਰੈਕਟ ਦੀ, ਹਨਾ। ਆਪਣੇ ਹੁਣ ਬਾਈ ਜੀ ਕੀ ਹੋ ਗਿਆ, ਚਲੋ ਲੇਟ ਹੋ ਜਾਂਦਾ, ਡਿਲੇ ਹੋ ਜਾਂਦਾ, ਪਰ ਹੁਣ ਜਿਹੜੇ ਆਪਣੇ ਕਈ ਬੰਦੇ ਨੇ, ਜਿਹੜੇ ਮੋਸਟਲੀ ਬੰਦੇ ਹੁਣ ਆਪ ਲੋਡ ਚੱਕਣ ਲੱਗੇ ਹੋਏ ਨੇ, ਪਰ ਉਹਨਾਂ ਨੂੰ ਡੀਟੇਲ 'ਚ ਚੀਜ਼ਾਂ ਨਹੀਂ ਪਤਾ ਹੁੰਦੀਆਂ। ਇੱਕ ਤਾਂ ਬਾਈ ਜੀ ਇਹਨਾਂ ਨੂੰ ਰੇਟ ਕਨਫਰਮੇਸ਼ਨ ਬਾਰੇ ਮਾੜਾ ਜ਼ਰੂਰ ਅਪਡੇਟ ਕਰਿਓ ਵੀ ਜਦੋਂ ਆਪਾਂ ਨੂੰ ਰੇਟ ਕਨਫਰਮੇਸ਼ਨ ਮਿਲਦੀ ਆ, ਜਿੱਥੇ ਆਪਣੀ ਡਿਲੀਵਰੀ ਹੁੰਦੀ ਆ ਡੇਟ ਐਂਡ ਟਾਈਮ ਤੋਂ ਆਪਾਂ ਟਾਈਮ 'ਤੇ ਪਹੁੰਚ ਜਾਂਦੇ ਆ ਤੇ ਬ੍ਰੋਕਰ ਲੋਡ ਨਹੀਂ ਲਾਉਂਦਾ, ਤੇ ਉਹ ਆਪਣੀ ਰੇਟ ਕਨਫਰਮੇਸ਼ਨ ਉੱਥੇ ਐਕਸਪਾਇਰ ਹੋ ਜਾਂਦੀ ਆ ਇੱਕ ਤਰ੍ਹਾਂ ਦੀ, ਹਨਾ। ਤੇ ਉਹਨੂੰ ਆਪਣੇ ਨੂੰ ਬ੍ਰੋਕਰ ਨੂੰ ਆਪਣੇ ਨਾਲ ਕੰਮ ਕਰਨਾ ਪੈਂਦਾ, ਦੁਬਾਰਾ ਇੱਕ ਤਰ੍ਹਾਂ ਦੀ ਰੇਟ ਕਨਫਰਮੇਸ਼ਨ ਦੇਣੀ ਪੈਂਦੀ ਆ, ਕੰਟਰੈਕਟ ਐਕਸਪਾਇਰ ਹੋ ਜਾਂਦਾ। ਪਰ ਬਾਈ ਜੀ ਬ੍ਰੋਕਰ ਕੀ ਕਰਦੇ ਨੇ, 4-4 5-5 ਦਿਨ ਹੁਣ ਕਈ ਵੇਅਰ ਹਾਊਸਾਂ 'ਚ ਮੁੰਡੇ ਬੈਠੇ ਨੇ, ਤੇ ਉਹਨਾਂ ਦੇ ਮੈਸੇਜ ਵੀ ਆਏ ਨੇ, ਕਾਲਾਂ ਵੀ ਆਈਆਂ ਨੇ, ਤੇ ਉਹ ਉੱਥੇ ਬੈਠੇ ਸਮਾਂ ਦੀ ਬ੍ਰੋਕਰ ਉਲਟਾ ਉਹਨਾਂ ਨੂੰ ਧਮਕੀਆਂ ਦਿੰਦੇ ਨੇ ਵੀ ਜੇ ਤੂੰ ਇੱਥੋਂ ਹਿੱਲਿਆ, ਲੋਡ ਨਾ ਲਾਇਆ ਤਾਂ ਮੈਂ ਤੇਰੀ ਇੰਸ਼ੋਰੈਂਸ 'ਤੇ ਕਲੇਮ ਕਰੂੰ। ਤੇ ਅਸੀਂ ਗਰੁੱਪਾਂ 'ਚ ਬਾਈ ਜੀ ਸ਼ੇਅਰ ਕੀਤਾ, ਜਿਹੜੇ ਮੁੰਡਿਆਂ ਨੂੰ ਐਕਸਪੀਰੀਅੰਸ ਆ ਜਾਂ ਤੁਹਾਡੇ ਨਾਲ ਵੀ ਗੱਲ ਹੋਈ ਜਿਨ੍ਹਾਂ ਨੂੰ ਐਕਸਪੀਰੀਅੰਸ ਆ ਪੁਰਾਣਾ,
ਉਹਨਾਂ ਨੇ ਦੱਸਿਆ ਵੀ ਇਦਾਂ ਕੁਝ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਕੋਲੇ ਬਾਏ ਲਾ ਤੁਸੀਂ ਆਪਦੇ ਟਾਈਮ ਤੇ ਸੀਗੇ, ਪਰ ਬ੍ਰੋਕਰਾਂ ਨੇ ਆਪਣੇ ਬੰਦਿਆਂ ਨੂੰ ਜਿਨ੍ਹਾਂ ਨੂੰ ਵੀ ਸਾਰਿਆਂ ਨੂੰ ਡਰਾ ਕੇ ਰੱਖਿਆ, ਨਹੀਂ ਤੇਰੇ ਤੇ ਕਲੇਮ ਪੈ ਜੂ। ਕਲੇਮ ਤੋਂ ਬਾਈ ਜੀ ਐਂ ਡਰਾਉਂਦੇ ਨੇ ਜਿਵੇਂ ਭੂਤ ਹੁੰਦਾ। ਸੋ ਮਾੜਾ ਜਿਹਾ ਇਹਨਾਂ ਨਾਲ ਆਹ ਕਲੀਅਰ ਕਰਿਓ ਬਾਈ ਜੀ, ਕਿਉਂਕਿ ਬਹੁਤ ਲੋਕ ਨੇ ਜਿਨ੍ਹਾਂ ਨਾਲ ਹੁੰਦਾ ਤੇ ਉਹਨਾਂ ਨੂੰ ਇਹ ਚੀਜ਼ਾਂ ਪਤਾ ਨਹੀਂ ਹੈਗੀਆਂ ਵੀ ਇਹ ਉਹ ਤੁਹਾਡੇ ਤੇ ਐਂ ਇੱਦਾਂ ਕਲੇਮ ਕਰ ਨਹੀਂ ਸਕਦਾ। ਤੇ ਨਾਲੇ ਬਾਈ ਜੀ ਦੂਜੀ ਗੱਲ, ਤੁਹਾਨੂੰ ਆਪਣੇ ਜਿਹੜਾ ਜਦੋਂ ਤੁਹਾਡਾ ਕਿਤੇ ਬਾਈ ਚਾਂਸ ਬ੍ਰੋਕਰ ਨਹੀਂ ਲੋਡ ਦਿਖਾਉਂਦਾ 24 ਘੰਟੇ ਤੋਂ ਬਾਅਦ, ਤੇ ਆਪਾਂ ਇੰਸ਼ੋਰੈਂਸ ਨੂੰ ਕਾਲ ਕਰਦੇ ਹਾਂ, ਇੰਸ਼ੋਰੈਂਸ ਆਪਣੀ ਕਿਤੇ ਹੋਰ ਵੇਅਰ ਹਾਊਸ 'ਚ ਲੋਡ ਦਿਖਾ ਕੇ ਬ੍ਰੋਕਰ ਨੂੰ ਬਿੱਲ ਕਰ ਦਿੰਦੀ ਆ। ਇਹ ਚੀਜ਼ ਵੀ ਨਹੀਂ ਪਤਾ ਆਪਾਂ ਨੂੰ ਜੀ। ਅਸੀਂ ਸਿਰਫ 15 16,000 17,000 20,000 ਸਾਲ ਦੀਆਂ ਪਾਲਿਸੀਆਂ ਇਹੀ ਦੇਈ ਜਾਂਦੇ ਵੀ ਬਸ ਖਾਨੀ ਟਰੱਕ ਚਲਾਉਣ ਦੀ ਇੰਸ਼ੋਰੈਂਸ ਉਦਾਂ ਹੀ ਸਾਈਡ ਤੇ ਰੱਖਣੀ ਜ਼ਰੂਰੀ ਆ, ਅਸੀਂ ਉਹਦਾ ਕੰਮ ਕੋਈ ਨਹੀਂ ਲੈਂਦੇ ਜੀ। ਥੈਂਕ ਯੂ ਸਨੀ, ਥੈਂਕ ਯੂ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਆਹ ਮੇਰੇ ਖਿਆਲ ਰਾਜਕਰਨ ਇੱਕ ਬਹੁਤ ਵਧੀਆ ਟਾਈਮ ਹੈਗਾ ਕੈਰੀਅਰਸ ਵਾਸਤੇ ਇਸ ਵੇਲੇ ਕਿ ਆਪਣੇ ਕੈਰੀਅਰ ਐਗਰੀਮੈਂਟ ਜਿਹੜੇ ਆ ਉਹ ਬ੍ਰੋਕਰ ਕੋਲੋਂ ਸਾਈਨ ਕਰਵਾ ਲਏ ਜਾਣ। ਜੇ ਤੁਹਾਡੇ ਕੋਲ ਤੁਹਾਡਾ ਕੈਰੀਅਰ ਐਗਰੀਮੈਂਟ ਹੈਗਾ ਤੇ ਤੁਸੀਂ ਉਹ ਇਸ ਵੇਲੇ ਬਹੁਤ ਵਧੀਆ ਮੌਕਾ ਹੈ, ਕਿਉਂਕਿ ਇਸ ਵੇਲੇ ਬ੍ਰੋਕਰ ਜਿਹੜਾ ਆ ਉਹ ਕੈਰੀਅਰ ਇਨ ਡਿਮਾਂਡ ਹੈਗਾ। ਸੋ ਬ੍ਰੋਕਰ ਨੂੰ ਲੋਡਾਂ ਦੀ ਜਿਹੜੀ ਬਹੁਤ ਕਾਹਲੀ ਆ। ਸੋ ਆਪਣੇ ਜਿਹੜੇ ਬ੍ਰੋਕਰ ਦੇ ਨਾਲ ਜਿਹੜੇ ਕੈਰੀਅਰ ਐਗਰੀਮੈਂਟ ਨਾ ਉਹ ਜ਼ਰੂਰ ਸਾਈਨ ਕਰਵਾਓ ਤਾਂ ਕਿ ਬ੍ਰੋਕਰ ਨੂੰ ਕੱਲ੍ਹ ਨੂੰ ਤੁਸੀਂ ਹੈਲਡ ਲਾਇਬਲ ਕਰ ਸਕੋ। ਔਰ ਇਹ ਜਿਹੜੀਆਂ ਕੰਡੀਸ਼ਨਾਂ ਹੁੰਦੀਆਂ ਕੈਰੀਅਰ ਐਗਰੀਮੈਂਟ ਦੇ ਵਿੱਚ ਪਾਉਣੀਆਂ ਜ਼ਰੂਰੀ ਆ। ਤੇ ਜਿਹੜਾ ਪਿਛਲੇ ਵੀਕ ਸਨੀ ਨਾਲ ਮੇਰੀ ਗੱਲ ਹੋਈ ਸੀ, ਅਸੀਂ ਇੱਕ ਕੰਪਨੀ ਹੋਰ ਵੀ ਲੱਭੀ ਹੈਗੀ ਆ ਜਿਹਦੇ ਵਿੱਚ ਕਿ ਬ੍ਰੋਕਰ ਰਿਪੋਰਟਿੰਗ ਦੀ ਗੱਲ ਜਿਹੜੀ ਆ ਉਹ ਅਸੀਂ ਨਾਪਟਾ ਦੇ ਥਰੂ ਟਰਾਈ ਕਰ ਰਹੇ ਹਾਂ ਕਿ ਉਹਨੂੰ ਉਹਨਾਂ ਦੇ ਨਾਲ ਇਲਾਕੇ ਇਕੱਠੇ ਹੋ ਕੇ ਤੇ ਜਿਹੜੀ ਬ੍ਰੋਕਰ ਜਿਹੜੀ ਆਪਣੀ ਰਿਪੋਰਟ ਹੈਗੀ ਹੈ ਜਿੱਦਾਂ ਕੈਰੀਅਰ 411 ਤੇ ਕੈਰੀਅਰ ਦੀ ਰਿਪੋਰਟ ਹੁੰਦੀ ਹੈ, ਇੱਦਾਂ ਹੀ ਹੁਣ ਇੱਕ ਨਵੀਂ ਜਿਹੜੀ ਕੰਪਨੀ ਹੈ ਜਿਹਨਾਂ ਆਪਾਂ ਨਾਪਟਾ ਦੇ ਥਰੂ ਕੰਟੈਕਟ ਕਰ ਰਹੇ ਹਾਂ ਕਿ ਉੱਥੇ ਬ੍ਰੋਕਰ ਦੀ ਰਿਪੋਰਟ ਕੀਤੀ ਜਾ ਸਕੇ, ਸ਼ਿਪਰ ਦੀ ਰਿਸੀਵਰ ਦੀ ਰਿਪੋਰਟ ਕੀਤੀ ਜਾ ਸਕੇ, ਤਾਂ ਕਿ ਜਿੱਦਾਂ ਉਹ ਕੈਰੀਅਰ 411 ਦੇ ਥੱਲੇ ਕੈਰੀਅਰ ਨੂੰ ਹੈਡ ਲਾਇਬਲ ਕਰਦੇ ਆ ਇੱਦਾਂ ਹੀ ਬ੍ਰੋਕਰ ਨੂੰ ਹੈਡ ਲਾਇਬਲ ਕੀਤਾ ਜਾਵੇ। ਔਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਦੂਸਰੀ ਗੱਲ ਸਨੀ ਨੇ ਕਹੀ ਆ ਕਿ ਡੈਫੀਨੇਟਲੀ ਜਦੋਂ ਤੁਸੀਂ ਆਪਣਾ ਕੈਰੀਅਰ ਜਿਹੜੀ ਤੁਹਾਡਾ ਲੋਡ ਕਨਫਰਮੇਸ਼ਨ ਆ, ਜੇ ਉਹਦੇ ਅਕੋਰਡਿੰਗਲੀ ਤੁਸੀਂ ਆਪਣੇ ਲੋਡ ਦੇ ਟਿਕਾਣੇ ਤੇ ਪਹੁੰਚ ਚੁੱਕੇ ਆ, ਥਾਂ ਤੇ ਪਹੁੰਚ ਚੁੱਕੇ ਆ ਤੇ ਤੁਸੀਂ ਆਪਣੀ ਜਿਹੜੀ ਆ ਉਹ ਆਬਲੀਗੇਸ਼ਨ ਆ ਉਹ ਫੁੱਲਫਿਲ ਕਰਤੀ ਆ। ਸੋ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਲਾਇਬਲ ਨਹੀਂ ਹੈਗੇ ਉਸ ਚੀਜ਼ ਦੇ। ਤੁਸੀਂ ਆਪਣੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰ ਸਕਦੇ ਆ, ਤੁਸੀਂ ਆਪਣਾ ਜਿਹੜੇ ਲੋਡ ਕਨਸਾਈਨਮੈਂਟ ਲੋਡ ਜਿੱਥੇ ਜਿਹੜੇ ਵੇਅਰ ਹਾਊਸਾਂ 'ਚ ਲੱਥਦੇ ਆ ਉੱਥੇ ਲੋਡ ਤੁਸੀਂ ਲਾ ਸਕਦੇ ਆ ਔਰ ਬ੍ਰੋਕਰ ਆਪਣਾ ਉੱਥੇ ਖਰਚਾ ਦੇ ਕੇ ਆਪਣੇ ਪੈਸੇ ਦੇ ਕੇ ਉਹ ਲੋਡ ਚੁਕਾਉਣਾ ਪੈਂਦਾ ਉਹਨਾਂ ਨੂੰ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਅਸੀਂ ਨਹੀਂ ਕਰਦੇ। ਔਰ ਇਹਦਾ ਜਿਹੜਾ ਬਹੁਤ ਵੱਡਾ ਰੀਜ਼ਨ ਹੈ ਰਾਜਕਰਨ ਉਹ ਇਹ ਆ ਕਿ ਜਿਹੜੇ ਅਸੀਂ ਕੱਲੇ ਕੈਰੀਅਰ ਸਿੰਗਲ ਟਰੱਕ ਜਿਹੜੇ ਆਪਣੇ ਲੈਵਲ ਦੇ ਉੱਤੇ ਜਿਹੜਾ ਕੰਮ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਆ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆ ਉਹ ਇਨਐਕਸਪੀਰੀਅੰਸਡ ਹੈਗੇ ਆ। ਉਹਦੇ ਵਿੱਚ ਬਹੁਤ ਜਿਹੜੇ ਆ ਉਹ ਐਕਸਪੀਰੀਅੰਸਡ ਵੀ ਹੈਗੇ ਆ, ਮੈਂ ਨਹੀਂ ਕਹਿੰਦਾ ਸਾਰੇ ਇਨਐਕਸਪੀਰੀਅੰਸਡ ਆ, ਬਟ ਮੈਜੋਰਟੀ ਇਸ ਵੇਲੇ ਇਨਐਕਸਪੀਰੀਅੰਸ ਆ। ਔਰ ਉਹ ਇਨਐਕਸਪੀਰੀਅੰਸ ਕਰਕੇ ਸਾਰਿਆਂ ਨੂੰ ਖਮਿਆਜਾ ਭੁਗਤਣਾ ਪੈਂਦਾ, ਸਾਰਿਆਂ ਨੂੰ ਉਹਦਾ ਨੁਕਸਾਨ ਕਰਨਾ ਪੈਂਦਾ, ਕਿਉਂਕਿ ਜਿਹੜਾ ਬ੍ਰੋਕਰ ਹੈਗਾ ਉਹ ਇਹ ਕੱਲੇ ਕੈਰੀਅਰ ਨੂੰ ਲੱਭ ਕੇ ਆਪਣਾ ਜਿਹੜਾ ਕੰਮ ਆ ਉਹ ਕਰਵਾਉਂਦਾ। ਔਰ ਡੈਫੀਨੇਟਲੀ ਸਨੀ ਦੀ ਗੱਲ ਸਹੀ ਆ, ਪਿਛਲੇ ਵੀਕ ਦੇ ਵਿੱਚ ਕਾਫੀ ਕਾਲਸ ਐਸੀਆਂ ਆਈਆਂ ਕਿ ਜਿੱਥੇ ਕਿ ਲੋਡ ਜਿਹੜੇ ਆ ਉਹ ਲੈ ਕੇ ਬੰਦੇ ਜਿਹੜੇ ਆ 3-3 4-4 ਦਿਨ 5-5 ਦਿਨ ਬੈਠੇ ਆ ਔਰ ਬ੍ਰੋਕਰ ਕਾਲ ਹੀ ਨਹੀਂ ਚੁੱਕ ਰਿਹਾ, ਨਾ ਬ੍ਰੋਕਰ ਚੁੱਕ ਰਿਹਾ। ਔਰ ਜਿਹੜੀ ਡਿਸਪੈਚ ਕੰਪਨੀ ਕੋਲ ਡਿਸਪੈਚ ਲਈ ਆ ਉਹ ਡਿਸਪੈਚ ਕੰਪਨੀ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਉਹਨਾਂ ਨੇ ਕਰਨਾ ਕੀ ਆ, ਨਾ ਉਹ ਕੁਝ ਕਰ ਰਿਹਾ ਨਾ ਬ੍ਰੋਕਰ ਕੁਝ ਕਰ ਰਿਹਾ। ਜੀ ਤੇ ਹਰਜੋਤ ਸਿੰਘ ਜੀ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਜੀ, ਮਨਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਰਮਨ ਜੀ ਨਾਲ ਕੁਐਸਚਨ ਸੀ ਜੀ। ਰਮਨ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਹੋਇਆ ਆ ਵੀ ਡਰਾਈਵਰ ਨੂੰ 1099 ਲੈਣਾ ਗਲਤ ਵਾ, ਨਹੀਂ ਲੈ ਸਕਦਾ ਡਰਾਈਵਰ 1099 ਹੈ ਨਾ, ਪਰ ਫਿਰ ਵੀ ਕੋਈ ਕੰਪਨੀਆਂ ਦੇ ਰਹੀਆਂ ਆ ਤੇ ਡਰਾਈਵਰ ਲੈ ਰਹੇ ਹੈਗੇ ਆ ਤੇ ਉਹ ਇਹ ਲੂਪਹੋਲ ਤੇ ਕਿਹੜਾ ਹੈਗਾ ਜੀ, ਕਿਉਂ ਇਦਾਂ? ਲੂਪਹੋਲ ਕੋਈ ਨਹੀਂ ਹੈ ਜੀ, ਬਸ ਇੱਕ ਟਾਈਮ ਦੀ ਗੱਲ ਹੈ। ਜਦੋਂ ਟਾਈਮ ਤੇ ਪਤਾ ਲੱਗ ਗਿਆ, ਹੁਣ ਸ਼ਰਾਬ ਦੇ ਉੱਤੇ ਲਿਖਿਆ ਸ਼ਰਾਬ ਪੀਣੀ ਹਾਨੀਕਾਰਕ ਹੈ, ਪਰ ਜਿੱਦਣ ਸ਼ਰਾਬ ਨੇ ਅਟੈਕ ਕਰਨਾ ਉਦੋਂ ਹੀ ਕਰਨਾ ਆ। ਉਹ ਤਾਂ ਹੁਣ ਪੀਣ ਵਾਲੇ ਨੂੰ ਪਤਾ ਵੀ ਇਹ ਹਾਨੀਕਾਰਕ ਆ। ਜਿਹੜਾ ਬੰਦਾ ਇਹੋ ਜਿਹਾ ਕੰਮ ਕਰ ਰਿਹਾ, ਜਿਹੜੀਆਂ ਕੰਪਨੀਆਂ ਇਹੋ ਜਿਹਾ ਕੰਮ ਕਰ ਰਹੀਆਂ ਜਾਂ ਡਰਾਈਵਰ ਇਹੋ ਜਿਹੇ ਕੰਮ ਕਰ ਰਹੇ ਆ, ਉਹਨਾਂ ਨੂੰ ਆਬਵੀਅਸਲੀ ਜਿੱਦਣ ਕਹਿੰਦੇ ਹੁੰਦੇ ਆ ਕਿ ਸੜਕ ਦੇ ਉੱਤੇ ਹੁਣ ਫਰੀਵੇ ਤੇ ਕਾਪ ਬੈਠਾ ਆ, ਸਪੀਡਿੰਗ ਤਾਂ ਸਾਰੇ ਕਰਦੇ ਆ ਪਰ ਜਿਹੜਾ ਕਾਬੂ ਆ ਗਿਆ ਉਹੀ ਆ ਗਿਆ। ਸੋ ਜਿੱਦਣ ਉਹਨਾਂ ਦੀ ਵਾਰੀ ਆ ਜੂਗੀ ਨਾਲੇ ਰਮਨ ਜੀ ਹੁਣ ਨਾ ਬੜੇ ਧਿਆਨ ਨਾਲ ਸਾਰੇ ਜਿੰਨੇ ਭਾਈ ਸਾਹਿਬ ਵੀ ਆ ਉੱਤੇ ਸੁਣਨ ਵਾਲੇ ਆ, ਸਰਕਾਰ ਅਮਰੀਕਾ ਦੀ ਬਦਲ ਰਹੀ ਆ ਤੇ ਸਾਰਿਆਂ ਨੂੰ ਪਤਾ ਹੈ ਵੀ ਇਹ ਹੁਣ ਕਿੱਧਰ ਜਾਣੀ ਆ। ਤੇ ਇਹ ਵੀ ਖਬਰਾਂ ਆ ਰਹੀਆਂ ਜਿਹੜੇ ਬਰਨੀ ਸੈਂਡਰਸ ਆ ਉਹਨਾਂ ਨੂੰ ਲੇਬਰ ਸੈਕਟਰੀ ਬਣਾਇਆ ਜਾ ਸਕਦਾ ਆ, ਤੇ ਜੇ ਉਹ ਲੇਬਰ ਸੈਕਟਰੀ ਬਣਦੇ ਆ ਨਾ ਉਹ ਫੇਰ ਟਰੱਕਾਂ ਵਾਲਿਆਂ ਨੂੰ ਪਤਾ ਲੱਗਣਾ ਬਹੁਤ ਕੁਝ ਚੇਂਜ ਹੋਣਾ ਹੈਗਾ।
ਜੀ ਭਾਜੀ ਇਸ ਵੇਲੇ ਜਿਹੜੀ ਕੋਰਟ ਨੇ ਆਲਰੇਡੀ ਕੋਰਟ ਨੇ ਇਹ ਕਹਿਤਾ ਹੈ ਜਿਹੜੇ ਪੀਪੀਪੀ ਲੋਨ ਦੇ ਰੈਸਿਪੀਐਂਟ ਆ ਉਹਨਾਂ ਸਾਰਿਆਂ ਦਾ ਡਾਟਾ ਜਿਹੜਾ ਉਹ ਰਿਲੀਜ਼ ਕੀਤਾ ਜਾਵੇ। ਜੀ ਸੋ ਆਲਰੇਡੀ ਇਹ ਜਿਹੜੀ ਆ ਇਨ ਪ੍ਰੋਸੈਸ ਹੈਗਾ ਇਹ ਕੰਮ, ਜਿਹੜਾ ਜਿਹਨੇ ਵੀ ਪੀਪੀਪੀ ਲੋਨ ਲਿਆ ਹੈਗਾ, ਜੇ ਉਹਨਾਂ ਨੇ ਐਕਚੁਅਲ ਦੇ ਵਿੱਚ ਪੇਰੋਲ ਨਹੀਂ ਕੀਤਾ ਹੈਗਾ ਤੇ ਉਦਾਂ ਹੀ ਉਹਨਾਂ ਨੂੰ ਪੀਪੀਪੀ ਲੋਨ ਜਿਹੜਾ ਉਹ ਲੈ ਲਿਆ ਜਾਂ ਕਿਸੇ ਢੰਗ ਨਾਲ ਮਿਲ ਗਿਆ, ਕਿਉਂਕਿ ਬਹੁਤ ਮਤਲਬ ਕਿ ਈਜ਼ੀ ਲੋਨ ਮਿਲੇ ਆ। ਸੋ ਉਹ ਜਿਹੜੀ ਸਿਚੁਏਸ਼ਨ ਹੈਗੀ ਆ ਉਹਦੇ ਲਈ ਕਾਫੀ ਜਾਣਿਆਂ ਨੂੰ ਤਿਆਰ ਰਹਿਣਾ ਚਾਹੀਦਾ। ਤੇ ਬਾਕੀ ਜਿਹੜੀ ਦੂਸਰੀ ਗੱਲ ਆ ਕਿ ਜਿਹੜਾ ਆਪਣੇ EMPLOYEE ਨੂੰ 1099 ਦੇਣਾ, ਇਹ ਜਿਹੜੀਆਂ ਕੰਪਨੀਆਂ ਨੂੰ ਬ੍ਰਦਰ ਇਸ ਸਿਚੁਏਸ਼ਨ ਦੇ ਵਿੱਚੋਂ ਲੰਘਣਾ ਪਿਆ ਆ ਜਾਂ ਇਸ ਪ੍ਰੋਬਲਮ 'ਚ ਫਸੇ ਆ ਜਾਂ ਦੇਖਿਆ ਉਹਨਾਂ ਨੇ, ਮੇਰੇ ਖਿਆਲ ਦੇ ਵਿੱਚ ਕੋਸ਼ਿਸ਼ ਕਰੂੰਗਾ ਵੀ ਮੈਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦਿਨ ਉਹੋ ਜਿਹੀ ਕੰਪਨੀ ਨੂੰ ਮੈਂ ਲੈ ਕੇ ਆਵਾਂ ਜਿਹੜੀ ਕੰਪਨੀ ਇਸ ਸਿਚੁਏਸ਼ਨ 'ਚੋਂ ਲੰਘੀ ਆ ਤੇ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰੇ। ਜੀ ਉਹ ਵਧੀਆ ਹੋਊਗਾ। ਸੋ ਪੀਪੀਪੀ ਲੋਨ ਦੀ ਤੁਸੀਂ ਗੱਲ ਕਰਦੇ ਸੀ ਪਹਿਲਾਂ, ਜਿਹੜੀ ਸੀ ਨਾ SBA ਨੇ ਤੇ ਗਵਰਨਮੈਂਟ ਨੇ ਇਹ ਕਿਹਾ ਸੀ ਵੀ ਜਿਨ੍ਹਾਂ ਦੇ $1.5 ਲੱਖ ਤੋਂ ਉੱਪਰ ਲੋਨ ਆ ਉਹਨਾਂ ਦੇ ਨਾਂ ਡਿਸਕਲੋਜ਼ ਕਰ ਰਹੇ ਆ, ਪਰ ਬਾਅਦ 'ਚ ਉਹਨਾਂ 'ਤੇ ਲਾਸੂਟ ਫਾਈਲ ਕੀਤਾ ਗਿਆ ਕੁਛ ਜਿਹੜੀਆਂ ਹੈਗੀਆਂ ਮੀਡੀਆ ਵੱਲੋਂ। ਸੋ ਹੁਣ ਜੱਜ ਨੇ ਆਲਰੇਡੀ ਆਰਡਰ ਕਰਤਾ ਵੀ ਚਾਹੇ ਕਿਸੇ ਨੇ $5,000 $1,000 ਵੀ ਲੋਨ ਲਿਆ, ਉਹ ਸਾਰੇ ਨਾਂ ਜਿਹੜੇ ਡਿਸਕਲੋਜ਼ ਕਰਨੇ ਪਊਗੇ। ਸੋ ਸਾਰਾ ਡਾਟਾ ਹੁਣ ਫੈਡਰਲ ਗਵਰਨਮੈਂਟ ਕੋਲ ਆ, ਤੁਹਾਡੀਆਂ ਬੈਂਕਾਂ ਦੇ ਅਕਾਊਂਟ ਨੰਬਰ ਜਿਹਦੇ ਵਿੱਚ ਪੈਸੇ ਜਮ੍ਹਾਂ ਹੋਏ ਆ। ਸੋ ਉਹ ਛੁਪਣਾ ਨਹੀਂ ਹੈ, ਇੱਕ ਤਰ੍ਹਾਂ ਦੇ ਨਾਲ ਸਾਰਾ ਕੁਝ ਉਹਨੇ ਇਕੱਠਾ ਕਰ ਲਿਆ ਹੈ ਜੀ। ਦੇਖੋ ਜੀ, ਇਸ ਸਾਲ ਦੇ ਸ਼ੁਰੂ 'ਚ ਆਪਾਂ ਇਹ ਗੱਲ ਕਹੀ ਸੀ, ਜਿਹਨੂੰ ਲੋੜ ਆ ਪਲੀਜ਼ ਹੱਥ ਜੋੜ ਕੇ ਬੇਨਤੀ, ਜਿਹਨੂੰ ਲੋੜ ਆ ਉਹ ਲੈ ਲਓ, ਜਿਹਨੂੰ ਨਹੀਂ ਲੋੜ, ਜਿਹੜਾ ਨਹੀਂ ਕੁਆਲੀਫਾਈਡ ਪਲੀਜ਼ ਨਾ ਲਿਓ, ਕਿਉਂਕਿ ਇਹ ਇੱਕ ਟਰੈਪ ਆ। ਜੀ 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 ਬਿਲਕੁਲ। ਈਜ਼ੀ ਮਨੀ ਦੇ ਚੱਕਰ ਦੇ ਵਿੱਚ ਬੜੇ ਲੋਕ ਜਿਹੜੇ ਫਸੇ ਨੇ, ਕਿੰਨੀਆਂ ਆਪਾਂ ਆਲਰੇਡੀ ਖਬਰਾਂ ਕਰ ਚੁੱਕੇ। ਪੀਪੀਪੀ ਦੇ ਲੋਨਸ ਦੀ ਦੁਰਵਰਤੋਂ ਜਾਂ ਆਪਣੇ ਅਯਾਸ਼ੀ ਦੇ ਲਈ ਵਰਤਣ ਵਾਲਿਆਂ ਨੇ ਕਈਆਂ ਨੂੰ ਆਲਰੇਡੀ ਚਾਰजेस ਵੀ ਉਹਨਾਂ ਉੱਤੇ ਲੱਗ ਚੁੱਕੇ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜਸਪਾਲ ਸਿੰਘ ਜੀ, ਤੇ ਸਰੋਤਿਓ ਤੁਸੀਂ ਵੀ ਜੇ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200। ਟਰੈਕਿੰਗ ਦੇ ਬਾਰੇ ਕਿਸੇ ਮੁੱਦੇ ਦੇ ਉੱਤੇ ਤੁਸੀਂ ਆਪਣੇ ਵਿਚਾਰ ਸਾਂਝੇ ਕਰਨੇ ਆ ਜਾਂ ਕੋਈ ਸਵਾਲ ਪੁੱਛਣਾ ਆ ਤਾਂ ਜ਼ਰੂਰ ਕਾਲ ਕਰੋ। ਜੀ ਜਸਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਮਨ ਭਾਜੀ, ਕੁਐਸਚਨ ਸੀਗਾ ਜੀ, ਹੁਣ ਸੈਂਸਰ ਡਰਾਈਵ ਤਾਂ ਮੇਰੇ ਖਿਆਲ ਬੰਦ ਹੋ ਗਈ ਹੈ ਨਾ ਹੁਣ ਇਸ ਵੇਲੇ, ਤੇ ਜੇ ਕਿਤੇ ਬਾਈ ਮਿਸਟੇਕ ਆਪਣੀ ਬੁੱਕ ਖਤਮ ਹੋ ਜਾਂਦੀ ਆ, ਆਪਾਂ ਉਸ ਵੇਲੇ ਕੰਟੀਨਿਊ ਆਪਣਾ ਜਿਹੜੀ ਡਰਾਈਵਿੰਗ ਕਰ ਰਹੇ ਉਹਦੇ 'ਚ ਜਾ ਕੇ ਕਿਤੇ ਸੇਫ ਲੋਕੇਸ਼ਨ ਤੇ ਜਾ ਸਕਦੇ ਆ ਜਾਂ ਆਫ ਡਿਊਟੀ ਡਰਾਈਵ ਵਿੱਚ ਜਾ ਸਕਦੇ ਆ ਜੀ? ਕਿਹੜੀ ਚੀਜ਼ ਖਤਮ ਹੋ ਗਈ ਹੈ ਜੀ? ਸੈਂਸਰ ਡਰਾਈਵ ਤਾਂ ਮੇਰੇ ਖਿਆਲ ਖਤਮ ਹੋਈ ਕਿ ਹੈਗੀ ਆ ਇਸ ਵੇਲੇ ਜੀ? ਮੈਂ ਇਹ ਨਹੀਂ ਸਮਝਿਆ ਤੁਸੀਂ ਕਿਹੜੀ ਡਰਾਈਵ ਕਹਿ ਰਹੇ ਰਾਜ? ਐਕਸਟੈਂਸ਼ਨ ਡਰਾਈਵ ਤਾਂ ਕੋਈ ਨਹੀਂ ਹੈਗੀ ਜੀ, ਪਹਿਲਾਂ ਵੀ ਨਹੀਂ ਸੀ, ਹੁਣ ਵੀ ਨਹੀਂ ਹੈਗੀ। ਨਹੀਂ ਐਸੈਂਸ਼ੀਅਲ ਜਿੱਦਾਂ ਸਰਵਿਸ ਜਿਹੜੀ ਸੀ ਨਾ, ਜਿਹਦੇ ਮੈਂ ਯੂਜ਼ ਕਰ ਰਿਹਾ ਸੀ, ਕਿਉਂਕਿ ਸਾਡੀ ਕੰਪਨੀ ਨੇ ਕਹਿ ਰਹੀ ਵੀ ਤੁਸੀਂ ਚਲਾ ਸਕਦੇ ਆ 2 ਘੰਟੇ, ਜੇ ਬੁੱਕ ਖਤਮ ਹੋ ਜਾਂਦੀ ਆਪਣੇ ਕੋਲ ਫੂਡ ਪ੍ਰੋਡਕਟ ਹੈਗਾ। ਰਮਨ ਜੀ ਉਹ ਐਸੈਂਸ਼ੀਅਲ ਸਰਵਿਸ ਨਹੀਂ, ਉਹ ਐਸੈਂਸ਼ੀਅਲ ਸਰਵਿਸ ਦੇ ਦੇਖੋ, ਐਸੈਂਸ਼ੀਅਲ ਸਰਵਿਸ ਜਿਹੜੀ ਹੈ ਨਾ, ਉਹ ਐਸੈਂਸ਼ੀਅਲ ਸਰਵਿਸ ਬਹੁਤ ਸਟ੍ਰਿਕਟ ਹੈਗੀ ਆ। ਜੇ ਤੁਹਾਡੇ ਕੋਲ ਪੂਰੇ ਕਾਗਜ਼ ਪੱਤਰ ਨਹੀਂ ਹੈਗੇ, ਤੁਹਾਡੇ ਕੋਲ ਉਸ ਲੋਡ ਦੇ ਤੁਸੀਂ ਹੈ ਨਹੀਂ, ਫੁਲੀ ਆਥੋਰਾਈਜ਼ ਨਹੀਂ ਹੈਗੇ, ਤੇ ਫਿਰ ਉਹ ਐਕਸਟੈਂਸ਼ਨ ਆਪਣੀ ਮਰਜ਼ੀ ਨਾਲ ਤੁਸੀਂ ਜਿੱਥੇ ਮਰਜ਼ੀ ਵਰਤੀ ਜਾਓ, ਕਿਉਂਕਿ ਫੂਡ ਦਾ ਇਸ ਵੇਲੇ ਅੱਧੀ ਦੁਨੀਆ ਜਿਹੜੀ ਆ ਉਹ ਕੈਰੀ ਕਰਦੀ ਆ, ਪਰ ਉਹ ਸਾਰਾ ਫੂਡ ਜਿਹੜਾ ਆ ਉਹ ਉਸ ਐਕਸਟੈਂਸ਼ਨ 'ਚ ਨਹੀਂ ਆਉਂਦਾ। ਉਸ ਜਿਹੜੀ ਐਗਜ਼ੰਪਸ਼ਨ ਆ, ਐਕਸਟੈਂਸ਼ਨ ਨਹੀਂ ਐਗਜ਼ੰਪਸ਼ਨ ਆ, ਉਹਦੇ 'ਚ ਨਹੀਂ ਆਉਂਦਾ। ਪਰ ਉਹਦੇ 'ਚ ਕੋਈ ਆਵਰਸ ਦੀ ਲਿਮਿਟ ਨਹੀਂ ਸੀ ਵੀ 2 ਹੀ ਘੰਟੇ ਚਲਾ ਸਕਦੇ ਆ, ਆਵਰਸ ਦੀ ਲਿਮਿਟ ਨਹੀਂ ਹੈਗੀ ਉਹਦੇ ਵਿੱਚ। ਪਰ ਉਹ ਜਿਹੜੀ ਚੀਜ਼ ਆ ਉਹ ਡੈਫੀਨੇਟਲੀ ਨਹੀਂ ਹੈਗੀ ਜੀ। ਤੇ ਫੂਡ ਕਿੱਦਾਂ ਦਾ ਉਹਦੇ 'ਚ ਹੈਗਾ ਜੀ, ਕੁਝ ਦੱਸ ਸਕਦੇ ਮਾੜਾ ਕਲੀਅਰ ਕਰ ਸਕਦੇ ਆ? ਤੇ ਉਹਦੇ ਵਿੱਚ ਜਦੋਂ ਆਪਾਂ ਆਫ ਡਿਊਟੀ ਜਾ ਕੇ ਉਹਨੂੰ ਪਰਸਨਲ ਡਰਾਈਵ ਵਿੱਚ ਜਾਵਾਂਗੇ ਜਾਂ ਕੰਟੀਨਿਊ ਉਹਦਾ ਡਰਾਈਵ ਵਿੱਚ ਜਿੱਦਾਂ ਕਰ ਰਹੇ ਆ, ਸਿਰਫ ਰੀਮਾਰਕ ਪਾ ਕੇ ਡਰਾਈਵ ਕਰਨੀ ਆ? ਭਾਜੀ ਜਿਹੜਾ ਫੂਡ ਆ, ਜਿਹੜਾ ਕੋਈ ਫੂਡ ਇਸ ਵੇਲੇ ਤੁਸੀਂ ਤੁਹਾਨੂੰ ਸਪੈਸੀਫਿਕਲੀ ਨਹੀਂ ਦੱਸ ਸਕਦੇ। ਜਿਹੜੇ ਵੀ ਤੁਸੀਂ ਸ਼ਿਪਰ ਕੋਲੋਂ ਲੋਡ ਚੱਕਦੇ ਆ, ਜਿਹੜੇ ਬ੍ਰੋਕਰ ਕੋਲੋਂ ਲੋਡ ਚੱਕਣਾ ਆ, ਉਹ ਤੁਹਾਨੂੰ ਮਾਰਕ ਕਰਕੇ ਦੱਸੂਗਾ, ਤੁਹਾਨੂੰ ਸਪੈਸੀਫਿਕ ਪੇਪਰ ਵਰਕ ਦਊਗਾ ਕਿ ਆਹ ਲੋਡ ਤੁਹਾਡਾ ਐਗਜ਼ੈਂਪਟ ਹੈਗਾ ਆਵਰਸ ਆਫ ਸਰਵਿਸ ਤੋਂ। ਉੱਥੇ ਤੁਹਾਨੂੰ ਸਾਰਾ ਕੁਝ ਉਹ ਦੱਸੂਗਾ। ਤੇ ਜਿਹੜੀ ਤੁਹਾਡੀ ਆਪਣੀ ਕੰਪਨੀ ਹੈਗੀ ਆ, ਜਿਹੜੀ ELD ਕੰਪਨੀ ਹੈਗੀ ਆ, ਉਹ ਤੁਹਾਨੂੰ ਇਨਸਟਰਕਸ਼ਨਸ ਦਊਗੀ ਕਿ ਤੁਸੀਂ ਕਿੱਦਾਂ ਚਲਾਉਣਾ ਹੈਗਾ, ਕਿੱਦਾਂ ਉਹਨੂੰ ਉੱਤੇ ਕੀ ਮਾਰਕ ਕਰਨਾ ਹੈਗਾ। ਸੋ ਇਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਜਾਂ ਤੁਹਾਡੀ ਕੰਪਨੀ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੀ ਹੈਗੀ। ਜੇ ਤੁਹਾਨੂੰ ਉਹ ਪੇਪਰਵਰਕ ਹੈਗਾ ਤੁਹਾਡੇ ਕੋਲ, ਜੇ ਤੁਸੀਂ ਲੀਗਲੀ ਉਹ ਚੀਜ਼ ਕੈਰੀ ਕਰ ਰਹੇ ਹੈਗੇ ਆ, ਤੇ ਉਹਦੀ ਐਗਜ਼ੰਪਸ਼ਨਸ ਜਿਹੜੀਆਂ ਆ ਉਹ ਪ੍ਰੋਪਰ ਢੰਗ ਦੇ ਨਾਲ ਜਿਹੜੀਆਂ ਤੁਹਾਡੀ ELD ਕੰਪਨੀ ਹੈਗੀ ਆ ਉਹ ਤੁਹਾਨੂੰ ਰੈਫਰ ਕਰਕੇ ਦੱਸ ਸਕਦੀ ਹੈ ਕਿ ਕਿੱਦਾਂ ਕਰਨਾ ਉਹਦੇ ਵਿੱਚ ਜੀ। ਤੇ ਇਹਦੇ ਵਿੱਚ ਭਾਜੀ ਇੱਕ ਦੂਜਾ ਕੁਐਸਚਨ ਸੀਗਾ, ਜਿੱਦਾਂ ਮੰਨ ਲਓ ਆਪਣੇ ਕਿਤੇ ਪਾਰਕਿੰਗ ਨਹੀਂ ਮਿਲ ਰਹੀ ਆ, ਬੁੱਕ ਖਤਮ ਹੋ ਗਈ ਆ, ਤੇ ਆਪਾਂ ਉਹਦੇ ਵਿੱਚ ਕੀ ਕਰਨਾ? ਕੰਟੀਨਿਊ ਡਰਾਈਵ ਤੇ ਰਹਿਣਾ ਜਾਂ ਪਰਸਨਲ ਡਰਾਈਵ ਵਿੱਚ ਆਪਣੀ ਨੈਕਸਟ ਸੇਫ ਜਗ੍ਹਾ ਤੇ ਪਾਰਕਿੰਗ 'ਚ ਜਾ ਸਕਦੇ ਆ?
ਭਾਜੀ ਜੇ ਤਾਂ ਤੁਹਾਨੂੰ ਵੀਕ ਦੇ ਵਿੱਚ ਇੱਕ ਦਿਨ ਪਾਰਕਿੰਗ ਨਹੀਂ ਮਿਲੀ, ਤੁਸੀਂ ਪਰਸਨਲ ਕਨਵੀਨੈਂਸ ਚ ਪਾ ਕੇ 10 ਮੀਲ ਚਲੇ ਗਏ, ਗੁੱਡ ਆ। ਜੇ ਤੁਸੀਂ ਹਰ ਰਾਤ ਹੀ ਤੁਹਾਨੂੰ ਮਤਲਬ ਕਿ 50 ਮੀਲ ਤੁਸੀਂ ਚਲਾਉਂਦੇ ਆ, ਹਰ ਰਾਤ ਹੀ 100 ਮੀਲ ਚਲਾਉਂਦੇ ਆ ਪਰਸਨਲ ਕਨਵੀਨੈਂਸ ਚ, ਕਿਉਂਕਿ ਪਾਰਕਿੰਗ ਨਹੀਂ ਮਿਲਦੀ, ਤੇ ਡੈਫੀਨੇਟਲੀ ਉਹ ਇਨਵੈਲਿਡ ਆ, ਉਹ ਤੁਹਾਡੇ ਕੰਮ ਨਹੀਂ ਆਉਣੀ। ਜੀ ਬਿਲਕੁਲ। ਤੇ ਰਮਨ ਜੀ ਮੈਂ ਵੀ ਪੁੱਛਣਾ ਚਾਹੁੰਦਾ ਸੀ, ਜਦੋਂ ਇਹ ਸ਼ੁਰੂਆਤ ਹੋਈ ਸੀਗੀ ਮਾਰਚ ਅਪ੍ਰੈਲ ਦੇ ਵਿੱਚ, FMCSA ਨੇ ਆਵਰ ਆਫ ਸਰਵਿਸ ਦੀ ਕਾਫੀ ਜ਼ਿਆਦਾ ਐਗਜ਼ੈਂਪਸ਼ਨਾਂ ਜਿਹੜੀਆਂ ਦੇ ਦਿੱਤੀਆਂ ਸੀਗੀਆਂ ਪੈਂਡੇਮਿਕ ਦੇ ਚੱਲਦਿਆਂ। ਹੁਣ ਜਦੋਂ ਇਹ ਦੁਬਾਰਾ ਵੱਧ ਰਿਹਾ ਹੈ, ਕੀ ਉਹ ਐਗਜ਼ੈਂਪਸ਼ਨਸ ਅਜੇ ਵੀ ਆਵਰ ਆਫ ਸਰਵਿਸ ਦੀਆਂ ਚੱਲ ਰਹੀਆਂ ਜਾਂ ਹੁਣ ਬੰਦ ਹੋਈਆਂ ਸੀ? ਉਹ ਬਹੁਤ ਲਿਮਿਟਡ ਹੈਗੀਆਂ ਰਾਜ, ਇਸ ਵੇਲੇ ਕਾਫੀ ਲਿਮਿਟਡ ਹੈਗੀਆਂ। ਜਿਹੜਾ ਤੁਹਾਡਾ ਐਗਜ਼ਾਮਪਟ, ਹੁਣ ਦੇਖੋ ਆਪਾਂ ਕਹਿੰਦੇ ਆ ਫੂਡ ਪ੍ਰੋਡਕਟ ਆ, ਉਹ ਸ਼ੈਲਫਿੰਗ ਲਈ ਆ। ਹੁਣ ਫੂਡ ਪ੍ਰੋਡਕਟ ਤਾਂ ਸਾਰਾ ਹੀ ਸ਼ੈਲਫ ਤੇ ਜਾਣਾ ਆ, ਪਰ ਉਹਦੇ ਵਿੱਚ ਲਿਮਿਟਡ ਕਰਤਾ ਆ ਐਗਜ਼ਾਮਸ਼ਨ ਜਿਹੜੀ ਆ, ਕਿ ਜਿਹੜਾ ਸਪੈਸੀਫਿਕ ਕੋਈ ਚੀਜ਼ ਜਾ ਰਹੀ ਆ ਉਸ ਵਾਸਤੇ, ਜਿਹੜੀ ਕੋਵਿਡ ਨੂੰ ਪ੍ਰੀਵੈਂਟ ਕਰਨ ਵਾਸਤੇ ਆ, ਜਾਂ ਉਹਦੀ ਰੋਕਥਾਮ ਵਾਸਤੇ ਆ, ਜਾਂ ਜਿੱਦਾਂ ਆਪਣਾ ਸੈਨੀਟਾਈਜ਼ਰ ਆ ਜਾਂ ਟਾਇਲਟ ਪੇਪਰ ਆ ਕਹਿ ਲਓ। ਹੁਣ ਜਿਹੜੇ ਪ੍ਰੋਡਕਟ ਉਹਨਾਂ ਚੀਜ਼ਾਂ ਲਈ ਸਪੈਸੀਫਿਕਲੀ ਜਾ ਰਹੇ ਉਸ ਕੰਮ ਲਈ, ਉਹ ਆ। ਤੇ ਉਸ ਤੋਂ ਬਾਅਦ ਜਿਹੜਾ ਆ, ਮੈਂ ਹਮੇਸ਼ਾ ਹਰ ਇੱਕ ਬੰਦੇ ਨੂੰ, ਹਰ ਇੱਕ ਕੰਪਨੀ ਨੂੰ ਹਦਾਇਤ ਕਰਨਾ ਕਿ ਕੋਈ ਵੀ ਐਗਜ਼ਾਮਸ਼ਨ ਜਿਹੜੀ ਲੈਣ ਤੋਂ ਪਹਿਲਾਂ ਜਿਹੜਾ ਤੁਹਾਡਾ ਸ਼ਿਪਰ ਆ, ਬ੍ਰੋਕਰ ਆ, ਉਹਨਾਂ ਕਨਫਰਮ ਕਰੋ ਕਿ ਮੇਰਾ ਲੋਡ ਜਿਹੜਾ ਇਹ ਐਗਜ਼ਾਮਟ ਹੈਗਾ ਕਿ ਨਹੀਂ। ਜੇ ਐਗਜ਼ਾਮਟ ਆ ਤੇ ਕੈਨ ਯੂ ਸੈਂਡ ਮੀ ਦਾ ਪੇਪਰ ਵਰਕ ਟੂ ਕੈਰੀ ਵਿਦ ਇਟ। ਆਪਣੀ ਮਰਜ਼ੀ ਨਾਲ ਐਗਜ਼ਾਮਸ਼ਨ ਨਾ ਵਰਤੋ, ਐਗਜ਼ਾਮਸ਼ਨ ਵਰਤੋ ਜੇ ਤੁਹਾਡਾ ਲੋਡ ਜਿਹੜਾ ਆਪਾਂ ਹੁਣ ਇੱਥੇ ਰੇਡੀਓ ਤੇ ਬੈਠ ਕੇ ਦੱਸਣ ਲੱਗੇ ਆਪਾਂ ਨੂੰ ਸਾਰੀ ਦਿਹਾੜੀ ਲੱਗ ਜਾਣੀ ਆ ਵੀ ਕਿਹੜਾ ਪ੍ਰੋਡਕਟ ਆ, ਕਿਹੜਾ ਐਗਜ਼ਾਮਟ, ਕਿਹੜਾ ਨਹੀਂ, ਕਿਹੜਾ ਐਗਜ਼ਾਮਟ, ਕਿਹੜਾ ਨਹੀਂ। ਪਰ ਈਜ਼ੀਐਸਟ ਵੇ ਆ, ਜਦੋਂ ਤੁਸੀਂ ਲੋਡ ਲੈਂਦੇ ਆ, ਮੇਕ ਸ਼ੋਰ ਆਪਣੇ ਬ੍ਰੋਕਰ ਨੂੰ, ਆਪਣੇ ਸ਼ਿਪਰ ਨੂੰ, ਜਿੱਥੋਂ ਤੁਸੀਂ ਲੋਡ ਚੁੱਕਿਆ ਜਾ ਕੇ, ਜੇ ਬ੍ਰੋਕਰ ਨੂੰ ਨਹੀਂ ਪੁੱਛਿਆ, ਬਾਈ ਚਾਂਸ ਭੁੱਲ ਗਏ ਆ, ਜਿੱਥੇ ਸ਼ਿਪਰ ਕੋ ਗਏ ਆ ਤੁਸੀਂ, ਸ਼ਿਪਰ ਕੋ ਜਦੋਂ ਤੁਸੀਂ ਬਿੱਲ ਆਫ ਲੀਡਿੰਗ ਸਾਈਨ ਕਰਦੇ ਆ, ਉੱਥੇ ਡਰਾਈਵਰ ਉੱਥੇ ਉਹ ਪੁੱਛੇ ਕਿ ਇਜ਼ ਮਾਈ ਲੋਡ ਇਜ਼ ਐਗਜ਼ਾਮਟ ਫਰਮ ਆਵਰਸ ਆਫ ਸਰਵਿਸ। ਜੇ ਉਹ ਕਹਿੰਦਾ ਯੈਸ, ਉਹਨੂੰ ਕਹੇ ਕੈਨ ਆਈ ਹੈਵ ਦਾ ਪੇਪਰ ਵਰਕ, ਮੈਨੂੰ ਪੇਪਰ ਵਰਕ ਦੇ ਦਿਓ ਤਾਂ ਕਿ ਮੈਂ ਆਪਣੇ ਲੋਡ ਦੇ ਨਾਲ ਲਾ ਸਕਾਂ। ਦੈਟ ਇਜ਼ ਦਾ ਰਾਈਟ ਵੇ ਟੂ ਡੂ ਇਟ। ਜੀ ਬਿਲਕੁਲ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਜਸਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਸਵੀਰ ਜੀ। ਸਤਿ ਸ਼੍ਰੀ ਅਕਾਲ ਭਾਜੀ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰਾ ਕੁਐਸਚਨ ਇਹ ਆ ਵੀ ਐਸ ਮੰਡੇ ਮੈਂ ਬੇਕਰ ਸਪੀਡ ਲੋਡ ਲਾਇਆ ਸੀਗਾ, ਤੇ ਸਵੇਰੇ ਅਰਲੀ ਮਾਰਨਿੰਗ ਮੈਂ ਲੋਡ ਲਾ ਕੇ ਤਾਂ 1.5 ਘੰਟਾ ਚਲਾ ਕੇ ਤਾਂ 1.5 ਘੰਟਾ ਮਗਰੋਂ ਆਫ ਡਿਊਟੀ ਦੀ ਚੱਲ ਗਿਆ, ਤੇ ਜਦੋਂ ਮੈਂ ਦੁਬਾਰਾ ਡਰਾਈਵਰੀ 'ਚ ਆਇਆ ਤੇ ਭਾਜੀ ਮੇਰੇ 11 ਆਵਰ ਫੇਰ ਡਰਾਈਵਰੀ ਦੇ ਆਏ ਸੀ। ਕੀ ਉਹ ਰਾਈਟ ਸੀ? ਇਹ ਨਹੀਂ ਪਤਾ ਜੀ, ਇਹ ਤੁਹਾਡੀ ਹੁਣ ਤੁਸੀਂ ਆਪਣੀ ਜਿਹੜੀ ਲੌਗਬੁੱਕ ਹੈਗੀ ਆਪਣੀ ਕੰਪਨੀ ਨਾਲ ਡਿਸਕਸ ਕਰ ਸਕਦੇ ਆ, ਕਿਉਂਕਿ ਵੀ ਡੋਂਟ ਨੋ ਕਿ ਤੁਸੀਂ ਪਿਛਲੇ 7 ਦਿਨਾਂ ਵਿੱਚ ਕੀ ਕੀਤਾ ਹੈਗਾ। ਵੀਰ ਜੀ ਮੈਂ ਉਦੋਂ ਪਹਿਲੇ ਦਿਨ ਮੇਰੇ 3 ਘੰਟੇ ਬਚਦੇ ਸੀਗੇ। ਹਾਂਜੀ, ਉਹ ਤੁਹਾਡੀ ਜਿਹੜੀ ਸਪਲਿਟ ਸ਼ਿਫਟ ਹੋ ਗਈ ਲੱਗਦੀ ਹੈ, ਜਿਹੜੀ ਸਪਲਿਟ ਸਲੀਪ ਹੁੰਦੀ ਹੈ, ਸ਼ਾਇਦ ਹੋ ਸਕਦਾ ਉੱਥੇ ਤੁਹਾਡੀ ਲੌਗਬੁੱਕ ਆਪੇ ਕੰਮ ਕਰ ਗਈ ਹੋਵੇ। ਸੋ ਉਹ ਸਪਲਿਟ ਸਲੀਪ ਦੇ ਵਿੱਚ ਸ਼ਾਇਦ ਤੁਸੀਂ ਘੱਟ ਸੁੱਤੇ ਹੋ, ਉਸ ਤੋਂ ਪਹਿਲਾਂ ਤੁਹਾਡੇ ਘੰਟੇ ਬਚਦੇ ਹੋਣ। ਪਹਿਲੇ ਦਿਨ ਦੇ 3 ਘੰਟੇ, ਉਹ ਤੁਹਾਨੂੰ ਨੈਕਸਟ ਡੇ ਫਿਰ ਉਹ ਘੰਟੇ ਮਿਲ ਗਏ, ਉਸ ਤੋਂ ਬਾਅਦ ਤੁਹਾਡੀ ਜਿਹੜੀ ਆ ਉਹ ਸਲੀਪ ਪੂਰੀ ਹੋਈ, ਜਾਂ ਇਸ ਤਰ੍ਹਾਂ ਦਾ ਕੋਈ ਮਸਲਾ ਹੋ ਸਕਦਾ, ਉਹ ਤੁਸੀਂ ਆਪਣੀ ELD ਕੰਪਨੀ ਨੂੰ ਕਾਲ ਕਰਕੇ ਪੁੱਛ ਸਕਦੇ ਹੋ। ਵੀਰ ਜੀ ਮੈਂ ਆਪਣੀ ਕੰਪਨੀ, ਜਿਸ ਕੰਪਨੀ ਮੈਂ ਡਰਾਈਵ ਕਰਦਾ, ਉਹਨਾਂ ਨਾਲ ਗੱਲ ਕੀਤੀ ਸੀ। ਉਹ ਕਹਿੰਦੇ ਕਾਨੂੰਨ ਇਹ ਆ ਵੀ ਜੇ ਤੁਸੀਂ ਪਹਿਲੇ 3 ਘੰਟੇ, ਜੇ 2 ਘੰਟੇ ਵੀ ਡਰਾਈਵ ਕਰਦੇ ਆ, ਘੰਟੇ ਦੀ ਆਫ ਡਿਊਟੀ ਚੱਲ ਜਾਂਦੇ, ਪਹਿਲੇ 3 ਘੰਟੇ ਤੁਹਾਡੇ ਦੁਬਾਰਾ 11 ਆਵਰਸ ਆ ਜਾਂਦੇ ਆ। ਇਹ ਸਹੀ ਗੱਲ ਹੈ? ਨਹੀਂ ਜੀ, ਇਦਾਂ ਨਹੀਂ, ਇਦਾਂ ਦਾ ਕੋਈ ਲਾਅ ਨਹੀਂ ਹੈਗਾ ਜੀ। ਬਸ ਫਿਰ ਠੀਕ ਹੈ ਜੀ, ਬਸ ਆਹ ਮਿਹਰਬਾਨੀ ਜੀ, ਬਹੁਤ ਬਹੁਤ ਥੈਂਕ ਯੂ ਜੀ। ਥੈਂਕ ਯੂ। ਸੋ ਰਮਨ ਜੀ, ਆਪਾਂ ਹੋਰ ਕਾਲਰਸ ਨੂੰ ਵੀ ਬੇਨਤੀ ਕਰਦੇ, ਸਾਡੇ ਕੋਲ ਥੋੜਾ ਹੀ ਸਮਾਂ ਆ, ਤੇ ਥੈਂਕਸ ਗਿਵਿੰਗ ਆ ਰਹੀ ਆ, ਉਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਥੈਂਕਸ ਗਿਵਿੰਗ ਦੇ ਲਾਗੇ ਛਾਗੇ ਜਿਹੜੇ ਟਰੱਕਰਸ ਆ, ਉਹਨਾਂ ਦੀ ਬਹੁਤ ਸਾਰੇ ਜਿਹੜੇ ਟਰੱਕਰਸ ਦਾ ਕਾਰਗੋ ਆ ਉਹ ਚੋਰੀ ਹੋ ਜਾਂਦਾ ਆ, ਉਹ ਤੋਂ ਬਚਣ ਦੇ ਲਈ ਕੀ ਕਰਨਾ ਚਾਹੀਦਾ ਹੈਗਾ? ਬਿਲਕੁਲ ਜੀ, ਇਹ ਬਹੁਤ ਵੱਡੀ ਸਿਚੁਏਸ਼ਨ ਹੈਗੀ ਆ, ਔਰ ਬਹੁਤ ਵੱਡਾ ਪ੍ਰੋਬਲਮ ਹੈਗੀ ਆ ਜਦੋਂ ਆਉਂਦੀ ਆ, ਖਾਸ ਕਰਕੇ ਇਹਨਾਂ ਟਾਈਮ ਦੇ ਵਿੱਚ, ਜਿਹੜਾ ਕਿਉਂਕਿ ਇੱਕ ਫਰਾਡ ਤੇ ਇੱਕ ਇਹ ਚੀਜ਼ਾਂ ਜਿਹੜੀਆਂ ਬਹੁਤ ਹੋ ਜਾਂਦੀਆਂ। ਜਿਹੜਾ ਕਾਰਗੋ ਚੋਰੀ ਹੁੰਦਾ ਆ, ਉਹਦੇ ਵਿੱਚ ਸਾਰਿਆਂ ਨਾਲੋਂ ਵੱਡੀ ਗੱਲ ਆ ਕਿ ਤੁਸੀਂ ਜਦੋਂ ਲੋਡ ਆਪਣਾ ਲੋਡ ਲੈ ਕੇ ਲੋਡ ਤੁਰਦੇ ਆ, ਮੇਕ ਸ਼ੋਰ ਜਿਹੜੀ ਸੀਲ ਆ ਉਹ ਢੰਗ ਦੇ ਨਾਲ ਲਾਓ, ਮੇਕ ਸ਼ੋਰ ਉਹਨੂੰ ਪੈਡਲੌਕ ਲਾਓ, ਆਪਣਾ ਲੌਕ ਲਾਓ, ਪਿੱਛੇ ਤਾਲਾ ਲਾਓ। ਦੂਸਰੀ ਗੱਲ ਇਹ ਆ ਕਿ ਜਦੋਂ ਤੁਸੀਂ ਕਿਤੇ ਵੀ ਤੁਸੀਂ ਦਿਨੇ ਜਾਂ ਰਾਤ ਨੂੰ ਕਿਤੇ ਵੀ ਪਾਰਕ ਕਰਨੀ ਹੈ, ਤੇ ਵੈਲ ਲਿਟ ਏਰੀਆ ਜਿਹੜਾ ਬਹੁਤ ਜਗਦਾ ਹੋਵੇ, ਜਿੱਥੇ ਲਾਈਟਾਂ ਲੱਗੀਆਂ ਹੋਣ, ਉਹੋ ਜਿਹੇ ਏਰੀਆ ਦੇ ਵਿੱਚ ਹਮੇਸ਼ਾ ਪਾਰਕ ਕਰਨੀ ਆ। ਜਿਨ੍ਹਾਂ ਏਰੀਆ ਦੇ ਵਿੱਚ ਰਾਤ ਨੂੰ ਲਾਈਟ ਨਹੀਂ ਹੁੰਦੀ, ਕਈ ਰੈਸਟ ਏਰੀਆਜ਼ ਹੁੰਦੇ ਆ ਜਿਹੜੇ ਡਾਰਕ ਹੁੰਦੇ ਆ ਜਾਂ ਕੁਛ ਹੁੰਦਾ ਆ, ਸੋ ਉਹੋ ਜਿਹੇ ਏਰੀਏ ਦੇ ਵਿੱਚ ਕਦੀ ਵੀ ਆਪਣੀ ਗੱਡੀ ਜਿਹੜੀ ਆ ਉਹ ਨਾ ਪਾਰਕ ਕਰੋ ਜਿੱਥੇ ਕਿ ਡਾਰਕ ਹੈਗਾ ਆ। ਤੇ ਕੋਸ਼ਿਸ਼ ਕਰੋ ਵੀ ਜਿੰਨੀ ਵਾਰੀ ਤੁਸੀਂ ਟਰੱਕ 'ਚੋਂ ਉਤਰਦੇ ਆ, ਪੂਰਾ ਆਪਣਾ ਆਲੇ ਦੁਆਲੇ ਟਰੱਕ ਦੇ ਇੱਕ ਚੱਕਰ ਜ਼ਰੂਰ ਕੱਢੋ, ਬਈ ਜਿਹੜਾ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸੇਫ ਹੈਗੀਆਂ। ਸੋ ਬੀ ਵਿਜੀਲੈਂਟ, ਜਦੋਂ ਧਿਆਨ ਰੱਖੋ ਆਪਣਾ, ਬਿਲਕੁਲ ਅਲਰਟ ਰਹੋ ਕਿ ਮੇਰੇ ਟਰੱਕ ਦੇ ਆਲੇ ਦੁਆਲੇ ਕੌਣ ਫਿਰ ਰਿਹਾ, ਜਾਂ ਮੇਰੇ ਟਰੱਕ ਦੇ ਆਲੇ ਦੁਆਲੇ ਕੀ ਚੱਲ ਰਿਹਾ।
ਇਹ ਬਹੁਤ ਜ਼ਿਆਦੀਆਂ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਹੁੰਦੀਆਂ ਜੀ। ਮੈਂ ਆਪਣੇ ਜਿਹੜਾ ਕੈਸਟਿਕ ਦੇ ਉੱਤੇ ਪਾਇਲਟ ਫਲਾਈਂਗ 'ਚ ਹੈਗਾ, ਮੈਂ ਇੱਕ ਵਾਰੀ ਉੱਥੇ ਵੀ ਖੜਾ ਹੋਇਆ ਸੀਗਾ ਔਰ ਰਾਤ ਨੂੰ ਸੁੱਤਾ ਤੇ ਮੇਰੀ ਹੋਰ ਕੁਝ ਨਹੀਂ ਹੋਇਆ, ਮੇਰਾ ਕੋਈ ਚੋਰੀ ਕੁਝ ਨਹੀਂ ਹੋਇਆ, ਪਰ ਲੇਕਿਨ ਮੇਰੀ ਸੀਲ ਕੱਟ ਕੇ ਉਹਨਾਂ ਨੇ ਟਰਾਈ ਤਾਂ ਕੀਤੀ ਕੱਢਣ ਦੀ, ਪਰ ਸੀਲ ਉਹਨਾਂ ਨੇ ਕੱਟਤੀ, ਸੀਲ ਕੱਟਤੀ। ਹੁਣ ਜਦੋਂ ਵਾਪਸ ਮੈਂ ਜਾ ਕੇ ਬੇਕਰਸਫੀਲਡ ਡਿਲੀਵਰ ਕੀਤਾ ਤੇ ਮੇਰਾ 1000 ਇਲੈਕਟ੍ਰੋਨਿਕ ਦਾ ਪੀਸ ਸੀਗਾ, ਉਹ ਕੱਲਾ ਪੀਸ ਉਹਨਾਂ ਨੇ ਗਿਣ ਕੇ ਦੇਖ ਕੇ ਜਾਂਚ ਕੇ ਮੈਨੂੰ 3 ਘੰਟੇ ਬਾਅਦ ਫਿਰ ਉਹਨਾਂ ਨੇ ਜਾਣ ਦਿੱਤਾ ਸੀਗਾ। ਪਰ ਇਹ ਆ ਕਿ ਕੋਸ਼ਿਸ਼ ਕਰੋ ਕਿ ਜਿੰਨਾ ਵੱਧ ਤੋਂ ਵੱਧ ਆਪਣੇ ਟ੍ਰੇਲਰ ਦਾ, ਟਰੱਕ ਦਾ ਧਿਆਨ ਰੱਖਣ ਦਾ, ਆਲੇ ਦੁਆਲੇ ਘੁੰਮੋ। ਪ੍ਰੀ ਟ੍ਰਿਪ ਇਨਸਪੈਕਸ਼ਨ ਜਿਹੜੀ ਆ ਨਾ, ਉਹ ਇਹਨਾਂ ਦਿਨਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ, ਇੱਕ ਤੁਹਾਡੀ ਸੇਫਟੀ ਲਈ, ਇੱਕ ਤੁਹਾਡੇ ਕਾਰਗੋ ਦੀ ਸੇਫਟੀ ਲਈ। ਜੀ ਸੋ ਬਿਲਕੁਲ ਸੈਂਸੀਗਾਰਡ ਇੱਕ ਕੰਪਨੀ ਆ, ਉਹ ਕਹਿੰਦੇ ਵੀ 51% ਕਾਰਗੋ ਥੈਫਟ ਜਿਹੜਾ ਥੈਂਕਸ ਗਿਵਿੰਗ ਵਾਲਾ ਵੀਕਐਂਡ ਆ ਉਹਨਾਂ ਦਿਨਾਂ ਚ ਵੱਧਦਾ ਆ, ਸਿਰਫ ਇੱਕ ਵੀਕਐਂਡ ਦੇ ਵਿੱਚ। ਤੇ ਉਹਨਾਂ ਨੇ ਸਰਵੇ ਕੀਤਾ ਕਾਰਗੋ ਨੈਟ ਨੇ, ਕਹਿੰਦੇ 2013 ਤੋਂ ਲੈ ਕੇ 2017 ਤੱਕ ਹਰ ਸਾਲ 9.5 ਮਿਲੀਅਨ ਵਰਥ ਆਫ ਗੁੱਡਸ ਜਿਹੜੀਆਂ ਆ ਉਹ ਚੋਰੀ ਹੁੰਦੀਆਂ। ਸੋ ਈਵਨ ਦੋ ਕਹਿੰਦੇ ਵੀ ਤੁਸੀਂ ਜਿਹੜੇ ਵੇਅਰ ਹਾਊਸ 'ਚ ਪਾਰ ਕੀਤਾ ਹੈ ਟਰੱਕ, ਚਾਹੇ ਤੁਸੀਂ ਟਰੱਕਿੰਗ ਸਟਾਪ 'ਤੇ ਵੀ ਕੀਤਾ ਆ, ਮੇਜਰ ਰੀਟੇਲਰ ਵਾਲਮਾਰਟ ਵਰਗੇ 'ਚ ਵੀ ਕੀਤਾ, ਉੱਥੇ ਵੀ ਚੋਰੀ ਹੋ ਸਕਦਾ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਵੀ ਮੇਕ ਸ਼ੋਰ ਕਰੋ ਲਾਈਟਨਿੰਗ ਉੱਥੇ ਪੂਰੀ ਹੋਵੇ ਅਤੇ ਸਿਕਿਉਰਿਟੀ ਪਰਸਨਲ ਵੀ ਹੋਣ, ਕਿਤੇ ਨਾ ਕਿਤੇ ਸਿਕਿਉਰਿਟੀ ਵਾਲਾ ਰੱਖਿਆ ਹੁੰਦਾ ਉਹਨੀ, ਅਤੇ ਵੀਡੀਓ ਸਰਵੇਲੈਂਸ ਵਾਲਾ ਜਿਹੜਾ ਏਰੀਆ ਹੈ ਨਾ ਉੱਥੇ ਹੀ ਟਰੱਕ ਜਿਹੜਾ ਪਾਰਕ ਕਰੋ। ਬਿਲਕੁਲ। ਆਪਣਾ ਹਰਜੋਤ ਭਾਜੀ, ਇੱਕ ਅਸੀਂ ਗਰੁੱਪ ਦੇ ਵਿੱਚ ਡਿਸਕਸ਼ਨ ਵੀ ਚੱਲ ਰਹੀ ਸੀਗੀ ਕਿ ਜਿਹੜਾ ਆਪਣਾ ਤੁਹਾਡਾ ਟ੍ਰੇਲਰ ਹੈਗਾ, ਟ੍ਰੇਲਰ ਦੇ ਵਿੱਚ ਅੱਜ ਕੱਲ੍ਹ ਤੁਸੀਂ ਜਿਹੜੇ ਵਾਇਰਲੈਸ ਵੀਡੀਓ ਕੈਮਰਾ ਹੈਗੇ ਆ, ਜਿਹੜੇ ਤੁਹਾਡੇ ਆਮ ਤੌਰ ਤੇ ਘਰਾਂ 'ਚ ਲੱਗ ਜਾਂਦੇ ਆ ਔਰ ਤੁਹਾਡੇ ਫੋਨ ਤੇ ਰਿਕਾਰਡਿੰਗ ਹੁੰਦੀ ਆ, ਸੈਂਸਰ ਲੱਗਾ ਹੁੰਦਾ ਆ, ਸੋ ਉਹ ਜੇ ਤੁਸੀਂ ਟ੍ਰੇਲਰ ਦੇ ਵਿੱਚ ਵੀ ਅੰਦਰ ਦੀ ਸਾਈਡ ਤੇ ਲਾ ਸਕਦੇ ਆ। ਜੇ ਬਾਈ ਚਾਂਸ ਰੱਬ ਨਾ ਕਰੇ ਤੁਹਾਡਾ ਟ੍ਰੇਲਰ ਪਿੱਛੋਂ ਕੋਈ ਤੋੜਦਾ ਕਰਦਾ ਕੁਛ ਹੁੰਦਾ ਆ, ਤੇ ਉਹ ਖੋਲ ਕੇ ਜਦੋਂ ਆਉਂਦਾ ਆ ਤੇ ਐਟਲੀਸਟ ਕੁਛ ਨਾ ਕੁਛ ਜਿਹੜੀ ਤੁਹਾਡੇ ਕੋਲ ਉਹਦੀ ਰਿਕਾਰਡਿੰਗ ਹੁੰਦੀ ਆ। ਸੋ ਉਹ ਵੀ ਇੱਕ ਆਪਸ਼ਨ ਹੈਗੀ ਆ ਜਿਹੜੇ ਤੇ ਤੁਸੀਂ ਆਪਣਾ ਯੂਜ਼ ਕਰ ਸਕਦੇ ਹੋ। ਔਰ ਕਾਫੀ ਮੈਨੂੰ ਵਧੀਆ ਲੱਗਾ ਉਹ ਕਿ ਜਦੋਂ ਤੁਹਾਡਾ ਟਰੱਕ ਲੋਡ ਹੁੰਦਾ, ਅਨਲੋਡ ਹੁੰਦਾ, ਕਈ ਵਾਰੀ ਹੁਣ ਡਾਕ ਤੇ ਇਹ ਪ੍ਰੋਬਲਮ ਆਉਂਦੀ ਆ ਕਿ ਤੁਹਾਡੀ ਲਾਈਟ ਰੈੱਡ ਰਹਿੰਦੀ ਆ ਪਰ ਤੁਹਾਡਾ ਟ੍ਰੇਲਰ ਖਾਲੀ ਹੋ ਚੁੱਕਾ ਆ, ਤੁਸੀਂ ਘੰਟਾ, 1.5 ਘੰਟਾ, 2 ਘੰਟੇ ਸਿਰਫ ਉਹ ਲਾਈਟ ਰੈੱਡ ਤੋਂ ਗ੍ਰੀਨ ਹੋਣ ਦੀ ਵੇਟ ਕਰਦੇ ਰਹਿੰਦੇ ਆ। ਸੋ ਜੇ ਤੁਹਾਡਾ ਪਿੱਛੇ ਕੈਮਰਾ ਲੱਗਾ, ਤੁਸੀਂ ਆਲਵੇਜ਼ ਦੇਖ ਸਕਦੇ ਕਿ ਤੁਹਾਡਾ ਟ੍ਰੇਲਰ ਆਲਰੇਡੀ ਖਾਲੀ ਹੋ ਚੁੱਕਾ, ਤੁਸੀਂ ਜਾ ਕੇ ਉਹਨਾਂ ਨੂੰ ਕਹਿ ਸਕਦੇ ਆ ਕਿ ਮੇਰਾ ਟ੍ਰੇਲਰ ਖਾਲੀ ਹੋ ਚੁੱਕਾ। ਟਾਈਮ ਸੇਵਿੰਗ ਵੀ ਆ ਤੇ ਸੇਫਟੀ ਵੀ ਆ ਜੀ। ਸੋ ਬਿਲਕੁਲ ਇੱਕ ਜ਼ਰੂਰ ਹੋਰ, ਜਿਹੜੇ ਮੇਜਰ ਮੈਟਰੋਪੋਲੀਟਨ ਏਰੀਆ ਹੈ ਨਾ, ਜਿੱਥੇ ਪੋਪੂਲੇਸ਼ਨ ਬਹੁਤ ਸੰਘਣੀ ਆ, ਉੱਥੋਂ ਥੋੜ੍ਹਾ ਬਚਾਅ ਰੱਖੋ। ਉੱਥੋਂ ਕਹਿੰਦੇ ਵੀ ਜਲਦੀ ਤੋਂ ਜਲਦੀ ਤੁਹਾਨੂੰ ਮੂਵ ਹੋਣਾ ਚਾਹੀਦਾ। ਉਹ ਏਰੀਆ ਹੈਗਾ ਜਿੱਥੇ ਸਭ ਤੋਂ ਵੱਧ ਜਿਹੜੀ ਚੋਰੀ ਹੁੰਦੀ ਹੈਗੀ ਕਾਰਗੋ ਥੈਫਟ ਜੀ। ਜਿਹੜਾ ਬਿਲਕੁਲ ਥੱਲੇ ਵਾਲਾ ਬੈਲਟ ਹੈਗਾ 10 ਦਾ, ਜੇ ਆਪਾਂ LA ਤੋਂ ਲੈ ਲਈਏ, ਸੈਂਡੀਏਗੋ ਵਾਲਾ ਏਰੀਆ ਲੈ ਲਈਏ, ਤੇ ਉਸ ਤੋਂ ਬਾਅਦ ਆਲ ਦਾ ਵੇ ਡਾਊਨ ਟੂ ਫਲੋਰੀਡਾ, ਜਿਹੜਾ ਥੱਲੇ ਵਾਲਾ ਬੈਲਟ ਹੈਗਾ, ਇਹ ਕਾਫੀ ਹੌਟ ਸਪੌਟ ਰਹਿੰਦਾ। ਫਲੋਰੀਡਾ, ਖਾਸ ਕਰਕੇ ਫਲੋਰੀਡਾ ਤੇ LA, ਇਹ ਦੋਨੋਂ ਕਾਫੀ ਹੌਟ ਸਪੌਟ ਆ ਜੀ। ਹੁਣ ਸਾਡੇ ਨਾਲ ਕਾਲਰ ਜੁੜੇ ਹੋਏ ਆਪਣੇ ਨਾਲ ਕਾਲਰ ਜੁੜੇ ਨੇ। ਹਰਪ੍ਰੀਤ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜਿਹੜੀ ਏਜੰਸ਼ਨ ਦੀ ਗੱਲ ਕਰਦੇ ਸੀਗੇ, ਮੈਂ ਕਿਹਾ ਸ਼ਿਪਰ ਲੈਟਰ ਦਿੰਦੇ ਆ ਵੀ ਜਦੋਂ ਏਜੰਸ਼ਨ ਹੁੰਦਾ ਲੋਡ ਤੁਹਾਡਾ, ਉਹ ਆਪ ਹੀ ਲੈਟਰ ਦੇ ਦਿੰਦਾ ਤੁਹਾਨੂੰ ਵੀ ਇਹ ਤੁਹਾਡਾ ਲੋਡ ਏਜੰਸ਼ਨ 'ਚ ਹੈ। ਤੇ ਆਪਣੇ ਕੀ ਕਰਦੇ ਆ, ਆਪਣੇ ਸਾਰੇ ਕੋਵਿਡ ਦੇ ਵਿੱਚ ਏਦਾਂ ਹੀ ਚਲਾਇਆ ਲੋਕਾਂ ਨੇ, ਏਦਾਂ ਹੀ ਪਰਸਨਲ 'ਚ ਪਾ ਕੇ 2-2 3-3 ਘੰਟੇ ਵੀ ਸਾਡੇ ਕੋਲ ਫੂਡ ਲੱਦਿਆ ਬਾਈ, ਵੀ ਸਾਡੇ ਕੋਲ ਲੈਟਸ ਆ ਜਾਂ ਸਪੈਨਿਸ਼ ਆ, ਵੀ ਇਹ ਫੂਡ ਜਾ ਰਿਹਾ ਆਪਣੇ ਆਪ ਹੀ। ਤੇ ਇੱਕ ਪ੍ਰੋਬਲਮ ਹੋਰ ਆ ਰਹੀ ਹੈ ਜੀ, ਬਾਥਰੂਮ ਦੀ ਪ੍ਰੋਬਲਮ ਪਹਿਲਾਂ ਹੀ ਸੀਗੀ, ਕੋਵਿਡ ਨੇ ਇੰਨਾ ਬੁਰਾ ਹਾਲ ਕਰਤਾ, ਇਹਨਾਂ ਨੇ ਡੱਬੇ ਬਾਹਰ ਰੱਖੇ ਨਾ, ਉਹ ਕਲੀਨ ਕਰਦੇ ਆ, ਇੰਨੀ ਪ੍ਰੋਬਲਮ ਆਉਂਦੀ ਹੈ ਡਰਾਈਵਰਾਂ ਨੂੰ, ਮੈਂ ਕਹਿੰਦਾ ਪੁੱਛੋ ਨਾ। ਅੰਦਰ ਤਾਂ ਜਾਣ ਹੀ ਨਹੀਂ ਦਿੰਦੇ ਉਹ, ਤੇ ਕੋਈ ਕਲੀਨਿੰਗ ਨਹੀਂ, ਕੋਈ ਕੁਛ ਨਹੀਂ, ਬਹੁਤ ਬੁਰਾ ਹਾਲ ਆ ਜੀ। ਜੀ ਰਮਨ ਜੀ। ਜੀ ਬਿਲਕੁਲ, ਇਹ ਜਿਹੜੀ ਸਿਚੁਏਸ਼ਨ ਹੈਗੀ ਆ ਡੈਫੀਨੇਟਲੀ ਜੀ ਕਾਫੀ ਹੈਗੀ ਆ, ਔਰ ਕਾਫੀ ਡਾਇਰ ਸਿਚੁਏਸ਼ਨ ਚੱਲ ਰਹੀ ਹੈਗੀ। ਕਾਫੀ ਇਹ ਜਿਹੜੀ ਹੈਗੀ ਆ ਕਿ ਜੇ ਕਈ ਜਿਹੜੇ ਵੇਅਰ ਹਾਊਸਿਸ ਹੈਗੇ ਆ, ਕਿਉਂਕਿ ਹੁਣ ਜਿੰਨੀਆਂ ਵੀ ਕੰਡੀਸ਼ਨਾਂ ਹੈਗੀਆਂ ਚੇਂਜ ਹੋਈਆਂ। ਹੁਣ ਜੇ ਆਪਾਂ ਕਿਸੇ ਵੀ ਸਟੋਰ 'ਚ ਜਾਂਦੇ ਹਾਂ, ਤੁਸੀਂ ਦੇਖੋ ਕਈਆਂ ਸਟੋਰਾਂ ਦੇ ਵਿੱਚ ਹੁੰਦਾ ਕਿ ਜੇ ਅੰਦਰ ਇੰਨੇ ਬੰਦੇ ਇਕੱਠੇ ਹੋ ਗਏ, ਬਾਹਰ ਲਾਈਨ ਲੱਗਣੀ ਸ਼ੁਰੂ ਹੋ ਜਾਂਦੀ ਹੈ, ਬਾਹਰ ਖੜ੍ਹਨੇ ਸ਼ੁਰੂ ਹੋ ਜਾਂਦੇ ਆ। ਇੱਦਾਂ ਹੀ ਜਿਹੜੇ ਵੇਅਰ ਹਾਊਸ ਆ ਉਹਨਾਂ ਦੇ ਵਿੱਚ ਹਰ ਇੱਕ ਨੇ ਆਪਣੀ ਪਾਲਿਸੀ ਪ੍ਰੋਸੀਜਰ ਜਿਹੜੇ ਚੇਂਜ ਕੀਤੇ ਆ। ਸੋ ਮੇਰੇ ਖਿਆਲ ਦੇ ਵਿੱਚ ਯਾਰ ਡੈਫੀਨੇਟਲੀ ਇਹ ਇੱਕ ਐਸਾ ਸਮਾਂ ਹੈਗਾ ਜਿੱਥੇ ਕਿ ਕੋਵਿਡ ਦਾ ਨਾਂ ਲੈ ਕੇ ਕੋਈ ਵੀ ਜਿੱਦਾਂ ਦੀ ਮਰਜ਼ੀ ਪਾਲਿਸੀ ਜਿਹੜੀ ਆ ਉਹ ਇਨਫੋਰਸ ਕਰੀ ਜਾਂਦਾ ਆਪਣੀ, ਕਿਉਂਕਿ ਜਸਟ ਇੱਕ ਸਿੰਪਲ ਕਹਿਣਾ ਵੀ ਬਿਕੋਜ਼ ਆਫ ਕੋਵਿਡ ਦਿਸ ਇਜ਼ ਦਿਸ। ਸੋ ਇਹ ਡੈਫੀਨੇਟਲੀ ਇਹ ਸਿਚੁਏਸ਼ਨ ਹੈ। ਪਰ ਮੇਕ ਸ਼ੋਰ ਕਰੋ ਜਿੰਨੇ ਵੀ ਟਰੱਕਰ ਵੀਰ ਸੁਣਦੇ ਆ, ਆਪਣੇ 1-2 ਪਾਣੀ ਦੀਆਂ ਗੈਲਨਾਂ ਜ਼ਰੂਰ ਕੋਲ ਰੱਖੋ, ਤੇ ਸੋਪ ਸੈਨੀਟਾਈਜ਼ਰ ਜ਼ਰੂਰ ਰੱਖੋ ਜਿੱਥੇ ਵੀ ਬਾਹਰ ਨਿਕਲਦੇ ਕਿਤੇ ਜਾ ਕੇ ਆਉਂਦੇ ਜੀ, ਉਹ ਜ਼ਰੂਰ ਵਰਤੋ। ਬਿਲਕੁਲ ਜੀ। ਜੀ ਅਗਲੇ ਕਾਲਰ ਨੇ ਆਪਣੇ ਜਿਹੜੇ ਅਮਰਜੀਤ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਤਿੰਨਾਂ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਮਨ ਭਾਜੀ, ਇੱਕ ਜਨਰਲ ਕੁਐਸਚਨ ਆ, ਵੈਸੇ ਤਾਂ ਪਤਾ ਹੀ ਆ, ਪਰ ਮਾੜਾ ਜਿਹਾ ਮੇਕ ਸ਼ੋਰ ਕਰਨਾ ਵੀ ਜਿਸ ਤਰ੍ਹਾਂ 10 ਘੰਟੇ ਆਪਾਂ ਸੌਈਦਾ, ਅੱਜ ਰਾਤ ਮੈਂ 12 ਵਜੇ ਤੱਕ ਟਰੱਕ ਚਲਾਇਆ, ਮੈਂ ਲੋਡ ਲਾਉਣਾ 3 ਵਜੇ ਐਰੀਜ਼ੋਨਾ ਦੇ ਵਿੱਚ ਨੀਡਲ ਆ ਗਿਆ ਸੀਗਾ,
ਤੇ ਮੈਂ ਰਾਹ ਦੇ ਵਿੱਚ ਰੋਡ ਕੰਸਟਰਕਸ਼ਨ ਵਰਕ ਚੱਲਦਾ ਤੇ ਮੈਂ 8.5 ਘੰਟੇ ਸੌਂ ਕੇ ਤੇ ਮੈਂ ਡਰਾਈਵ ਸ਼ੁਰੂ ਕਰ ਲਈ ਤੇ ਹੁਣ ਜਿਹੜਾ 1.5 ਘੰਟਾ ਮੇਰਾ ਬਚਦਾ ਉਹ ਮੈਂ ਜਿਹੜਾ 10 ਘੰਟੇ ਡਰਾਈਵ ਕਰ ਸਕਦਾ ਜਾਂ 11 ਘੰਟੇ ਕਰ ਸਕਦਾ ਜਾਂ ਕੱਲ ਦੀ ਡੇਟ ਦੇ ਵਿੱਚ ਮੈਨੂੰ 10 ਘੰਟੇ ਉਹ ਸੌਣਾ ਪਊ 1.5 ਘੰਟਾ ਇਹ ਸੌਣਾ ਪਊਗਾ ਉਹਦੇ ਬਾਰੇ ਥੋੜਾ ਮਾੜਾ ਮੇਕ ਸ਼ੋਰ ਕਰਿਓ ਪਲੀਜ਼। ਇਹ ਜੀ ਜਿਹੜੀ ਸਪਲਿਟ ਸ਼ਿਫਟ ਆ ਉਹ ਜਿਹੜੀ ਸਪਲਿਟ ਸਲੀਪ ਉਹ ਇਦਾਂ ਆ ਕਿ ਜੇ ਤੁਸੀਂ ਅੱਜ 8.5 ਘੰਟੇ ਸੁੱਤੇ ਆ ਜਾਂ ਤੁਸੀਂ ਬੇਸਿਕਲੀ ਹੈਗੀ 7-3 ਦੀ ਹੈਗੀ ਆ, ਤੁਸੀਂ 7 ਘੰਟੇ ਸੌਂ ਕੇ ਤੇ ਤੁਸੀਂ ਮੁੜ ਕੇ ਉਸ ਤੋਂ ਬਾਅਦ ਆਪਣੀ ਜਿਹੜੀ ਡਰਾਈਵ ਜਿਹੜੀ ਆ ਕਰਦੇ ਆ। ਜੇ ਪਿਛਲੇ ਤੁਸੀਂ ਜਿਹੜਾ ਇਹ ਸਲੀਪ ਸੌਣ ਦੇ ਨਾਲ ਨਹੀਂ, ਇਹ ਜਿਹੜੀ ਪਿਛਲੇ ਦਿਨ ਤੁਸੀਂ ਡਰਾਈਵ ਕੀਤੀ ਆ, ਜੇ ਪਿਛਲੇ ਦਿਨ ਤੁਸੀਂ 11 ਘੰਟੇ ਪੂਰੇ ਡਰਾਈਵ ਕਰ ਲਿਆ ਫਿਰ ਤੁਹਾਨੂੰ 10 ਘੰਟੇ ਸੌਣਾ ਪੈਣਾ, ਫਿਰ 7 ਘੰਟੇ ਸਪਲਿਟ ਨਹੀਂ ਕਰ ਸਕਦੇ। ਜੇ ਤੁਸੀਂ ਪਿਛਲੇ ਦਿਨ 8 ਘੰਟੇ ਡਰਾਈਵ ਕੀਤੀ ਆ ਉਸ ਤੋਂ ਬਾਅਦ ਤੁਸੀਂ 7 ਘੰਟੇ ਸੌਂ ਕੇ 3 ਘੰਟੇ ਡਰਾਈਵ ਕਰਕੇ ਤੇ ਉੱਥੇ ਆਪਣੇ ਡਿਲੀਵਰੀ ਪੁਆਇੰਟ ਤੇ ਪਹੁੰਚਦੇ ਆ, ਉਹ ਡਿਲੀਵਰੀ ਪੁਆਇੰਟ ਤੇ ਤੁਸੀਂ ਉਹ ਜਿਹੜੇ 3 ਘੰਟੇ ਦੀ ਸਲੀਪ ਤੁਹਾਡੀ ਰਹਿੰਦੀ ਆ ਉਹ ਤੁਸੀਂ ਉੱਥੇ ਆਫ ਡਿਊਟੀ ਜਾਂ ਸਲੀਪ ਦੋਨਾਂ ਚ ਪਾ ਕੇ ਉੱਥੇ ਪੂਰੀ ਕਰ ਸਕਦੇ ਆਪਣੇ ਡਿਲੀਵਰੀ ਪੁਆਇੰਟ ਤੇ। ਸੋ ਇਦਾਂ ਇਹ ਕੰਮ ਕਰਦਾ ਹੈਗਾ। ਇਹਦੇ ਨਾਲ ਸਲੀਪ ਦੇ ਨਾਲ ਇਹਦਾ ਕੋਈ ਲੇਖਾ ਦੇਖਾ ਨਹੀਂ ਹੈਗਾ, ਇਹਦਾ ਪਹਿਲੇ ਦਿਨ ਦੀ ਡਰਾਈਵ ਦੇ ਨਾਲ ਹੈਗਾ। ਸੋ ਜਦੋਂ ਤੁਹਾਡੀ ਪਹਿਲੇ ਦਿਨ ਦੀ ਡਰਾਈਵ ਜਿਹੜੀ ਆ ਉਹ ਤੁਸੀਂ 9 ਘੰਟੇ ਕੱਲ ਦੀ ਡੇਟ ਦੇ ਵਿੱਚ ਹਾਂਜੀ 9 ਘੰਟੇ ਕੀਤੀ, ਹੁਣ 2 ਘੰਟੇ ਤੁਹਾਡੇ ਰਹਿ ਗਏ। ਸੋ 9 ਘੰਟੇ ਤੋਂ ਬਾਅਦ ਤੁਸੀਂ 7 ਘੰਟੇ ਸੌਣਾ ਆ, ਉਸ ਤੋਂ ਬਾਅਦ ਤੁਹਾਨੂੰ 7 ਘੰਟੇ ਤੋਂ ਬਾਅਦ ਉਹਨੇ 2 ਘੰਟੇ ਹੋਰ ਡਰਾਈਵ ਦੇਣੀ ਆ। 2 ਘੰਟੇ ਤੋਂ ਬਾਅਦ ਤੁਸੀਂ ਆਪਣੇ 3 ਘੰਟੇ ਉੱਤੇ ਆਫ ਡਿਊਟੀ ਪਾ ਲਓ ਚਾਹੇ ਸਲੀਪ ਪਾ ਲਓ। ਜਿਹੜੀ ਉਹ 3 ਘੰਟੇ ਦੀ ਆਫ ਡਿਊਟੀ ਆ ਉਸ ਤੋਂ ਬਾਅਦ ਤੁਹਾਨੂੰ 11 ਘੰਟੇ ਦੀ ਡਰਾਈਵ ਫਿਰ ਮਿਲ ਜਾਏਗੀ। ਠੀਕ ਆ ਜੀ, ਥੈਂਕ ਯੂ ਭਾਜੀ ਜੀ। ਸੋ ਸਾਡਾ ਸਮਾਂ ਵੀ ਸਮਾਪਤੀ ਵੱਲ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ, ਅੱਜ CDC ਦੀ ਜਿਹੜੀ ਹੈਗੀ ਆ ਮੀਟਿੰਗ ਅਗਸਤ ਮਹੀਨੇ ਤੋਂ ਬਾਅਦ ਕਾਫੀ ਲੰਮੇ ਸਮੇਂ ਤੋਂ ਬਾਅਦ ਹੋਈ ਆ। ਉਹਨਾਂ ਨੇ ਜਿੰਨੇ ਵੀ ਅਮਰੀਕਨਸ ਆ ਸਾਰਿਆਂ ਨੂੰ ਵਾਰਨਿੰਗ ਦਿੱਤੀ ਆ ਵੀ ਕੋਈ ਵੀ ਜਿਹੜਾ ਆ ਥੈਂਕਸ ਗਿਵਿੰਗ ਤੇ ਟਰਾਈ ਕਰੋ ਵੱਧ ਤੋਂ ਵੱਧ ਟਰੈਵਲ ਨਾ ਕੀਤਾ ਜਾਵੇ, ਕਹਿੰਦੇ ਸੋ ਉਹਨਾਂ ਨੇ ਗਾਈਡਲਾਈਨਸ ਜਿਹੜੀਆਂ ਥੈਂਕਸ ਗਿਵਿੰਗ ਟਰੈਵਲ ਦੇ ਉੱਤੇ ਕੀਤੀਆਂ ਵੀ ਜੇ ਬਚਾਅ ਹੋ ਸਕਦਾ ਤੇ ਬਚੋ, ਜਿੰਨਾ ਬਚ ਸਕਦੇ ਉਹਨਾਂ ਬਚੋ, ਘੱਟ ਟਰੈਵਲ ਜਿਹੜਾ ਉਹ ਕਰੋ ਕਿਉਂਕਿ ਆਪਾਂ ਜਾਣਦੇ ਹੀ ਆ ਵੀ ਅਮੂਮਨ ਤੌਰ ਦੇ ਉੱਤੇ ਥੈਂਕਸ ਗਿਵਿੰਗ ਦੇ ਦੌਰਾਨ ਕ੍ਰਿਸਮਸ ਦੇ ਦੌਰਾਨ ਸੜਕਾਂ ਤੇ ਵੀ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਆ ਤੇ ਜਹਾਜ਼ਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਟ੍ਰੈਫਿਕ ਜਿਹੜਾ ਆ ਉਹ ਹੁੰਦਾ ਆ। ਲੋਕਾਂ ਦੀਆਂ ਫਲਾਈਟਾਂ ਵੀ ਮਿਸ ਹੁੰਦੀਆਂ, ਉੱਤੋਂ ਵਿੰਟਰ ਸੀਜ਼ਨ ਆ, ਬਰਫ਼ਾਂ ਵੀ ਪੈਣੀਆਂ ਹੁੰਦੀਆਂ ਆ ਕਈ ਥਾਵਾਂ ਦੇ ਉੱਤੇ, ਬਹੁਤ ਕੁਛ ਜਿਹੜਾ ਆ ਉੱਤੇ ਥੱਲੇ ਜਿਹੜਾ ਇਸਦੇ ਕਰਕੇ ਹੋ ਜਾਂਦਾ ਹੈ। ਸੋ ਪਰ ਉਹਨਾਂ ਨੇ ਕੋਵਿਡ ਦੇ ਚੱਲਦਿਆਂ ਗਾਈਡਲਾਈਨਸ ਇਹ ਜਾਰੀ ਕੀਤੀਆਂ ਹੁਣੇ ਹੀ ਜਿਹੜੀ ਉਹਨਾਂ ਨੇ ਮੀਟਿੰਗ ਦੇ ਵਿੱਚ ਕਿਹਾ ਆ ਵੀ ਜੇ ਨਾ ਟਰੈਵਲ ਕਰੋ ਤਾਂ ਉਹ ਜਿਹੜਾ ਬਿਹਤਰ ਰਹੂਗਾ ਤੁਹਾਡੇ ਸਾਰਿਆਂ ਦੇ ਲਈ ਵੀ ਬਚਾਅ ਜਿਹੜਾ ਉਸ ਚੀਜ਼ ਦੇ ਵਿੱਚ ਰੱਖੋ। ਪਰ ਹੁਣ ਇਹ ਇੱਕ ਫੈਮਿਲੀ ਦਾ ਤਿਉਹਾਰ ਹੁੰਦਾ ਆ, ਸਾਰੇ ਪਰਿਵਾਰ ਇਕੱਠੇ ਹੋਣਾ ਚਾਹੁੰਦੇ ਨੇ, ਪਰ ਇਹ ਆ ਵੀ ਜੇ ਬਚੇ ਰਵਾਂਗੇ ਤਾਂ ਫੇਰ ਹੀ ਫੈਮਲੀਆਂ ਜਿਹੜੀਆਂ ਇਕੱਠੀਆਂ ਹੋਣਗੀਆਂ, ਨਹੀਂ ਤਾਂ ਬਾਅਦ ਦੁੱਖ ਦੇ ਸਮੇਂ ਦੇ ਵਿੱਚ ਇਕੱਠੇ ਹੋਣ ਦਾ ਕਿਸੇ ਦਾ ਵੀ ਜੀ ਜਿਹੜਾ ਉਹ ਨਹੀਂ ਕਰਦਾ ਹੁੰਦਾ। ਸੋ ਬਿਲਕੁਲ ਇਹਦੇ ਸੰਬੰਧ ਵਿੱਚ ਆਪਾਂ ਜਿੰਨੀਆਂ ਕੁ ਪਾਰਟੀਆਂ ਆ, ਜੇ ਪਾਰਟੀਆਂ ਕੈਂਸਲ ਕਰ ਦਿੱਤੀਆਂ ਜਾਣ ਤਾਂ ਸ਼ਾਇਦ ਉਹਦਾ ਟਰੈਵਲ ਆਪੇ ਹੀ ਬੰਦ ਹੋ ਜਾਵੇ, ਪਰ ਜੇ ਪਾਰਟੀਆਂ ਸਕੈਜੂਲ ਹੋਈਆਂ ਤਾਂ ਫਿਰ ਟਰੈਵਲ ਵੀ ਨਾਲ ਉਨਾ ਹੀ ਹੋ ਜਾਣਾ ਜੀ। ਸੋ ਬਿਲਕੁਲ ਰਾਜ ਜੀ ਤੇ ਰਮਨ ਜੀ, ਇਹਦੇ ਸੰਬੰਧ ਵਿੱਚ ਰਾਤ ਨੂੰ ਆਪਾਂ ਜਿਹੜਾ ਸ਼ਾਮ ਵਾਲਾ ਪ੍ਰੋਗਰਾਮ ਅਪਡੇਟ ਅਮਰੀਕਾ ਉਹਦੇ 'ਚ ਡਿਟੇਲ 'ਚ ਡਿਸਕਸ ਕਰਾਂਗੇ। ਬਹੁਤ ਬੁਰੀ ਸਿਚੁਏਸ਼ਨ ਚੱਲ ਰਹੀ ਆ। ਕੱਲ ਬੁੱਧਵਾਰ ਨੂੰ ਅਮਰੀਕਾ ਦੇ ਵਿੱਚ 1,70,100 ਪੋਜ਼ੀਟਿਵ ਕੇਸ ਆਏ ਹੈਗੇ ਆ। ਆਪਾਂ ਦੇਖਿਆ ਵੀ ਪਿਛਲੇ ਦਿਨ ਦੀਵਾਲੀ ਵੀ ਸੀ ਤੇ ਬਹੁਤ ਲੋਕ ਇਕੱਠ ਹੋਏ ਵੀ ਹੋਇਆ ਆਪਣੇ ਗੁਰੂ ਘਰਾਂ 'ਚ ਵੀ, ਚਰਚਾਂ 'ਚ ਵੀ, ਵੱਖ-ਵੱਖ ਇਹ ਖਬਰਾਂ ਆ ਰਹੀਆਂ। ਸੋ ਇਹ ਬਹੁਤ ਜਿਹੜੀ ਸਿਚੁਏਸ਼ਨ ਬੈਡ ਆ ਰਹੀ ਹੈਗੀ ਆ। ਉਹਦੇ ਸੰਬੰਧ 'ਚ ਆਪਾਂ ਜਿਹੜਾ ਰਾਤ ਵਾਲਾ ਪ੍ਰੋਗਰਾਮ ਆ ਉਹਦੇ ਵਿੱਚ ਤੁਹਾਡੇ ਨਾਲ ਡਿਟੇਲ 'ਚ ਡਿਸਕਸ ਕਰਾਂਗੇ। ਤੇ ਇੱਥੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਰਾਜਕਨਵੀਰ ਸਿੰਘ ਜੀ। ਜੀ ਰਮਨ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਸ ਤੋਂ ਇੱਥੇ ਸਾਡਾ ਅਪਡੇਟ ਅਮਰੀਕਾ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ, ਫਿਰ ਉਸ ਤੋਂ ਬਾਅਦ 'ਚ 11 ਵਜੇ ਪ੍ਰੋਗਰਾਮ ਹਾਸੇ ਚਾਰੇ ਪਾਸੇ ਲੈ ਕੇ ਹਾਜ਼ਰ ਹੋਵਾਂਗੇ ਤੇ 12:30 ਵਜੇ ਕੁਝ ਗੱਲਾਂ ਕੁਝ ਗੀਤ, 2 ਵਜੇ ਪ੍ਰੋਗਰਾਮ ਨਜ਼ਰੀਆ ਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ 4 ਵਜੇ ਇਤਿਹਾਸ ਦੇ ਝਰੋਖੇ 'ਚੋਂ ਤੇ 3:30 ਵਜੇ ਉਸ ਤੋਂ ਪਹਿਲਾਂ ਪ੍ਰੋਗਰਾਮ ਜਿਹੜਾ ਸਿਹਤ ਸੰਭਾਲ ਦਾ ਜਿਹੜਾ ਆ ਉਹ ਆਵੇਗਾ ਜਗਵੀਰ ਸਿੰਘ ਹੁਣਾਂ ਦੇ ਨਾਲ। ਤੇ ਇਸੇ ਤਰੀਕੇ ਦੇ ਨਾਲ ਫਿਰ ਸ਼ਾਮ ਨੂੰ ਤਕਰੀਬਨ 5:30 ਪੌਣੇ 6 ਵਜੇ ਜਿਹੜੇ ਸ਼ਾਮ ਦੇ ਦੀਵਾਨ ਜਿਹੜੇ ਆ ਉਹ ਸਰਵਣ ਕਰੋਗੇ ਰਹਿਰਾ ਸਾਹਿਬ ਦੇ ਨਾਲ। ਤੇ ਉਸ ਤੋਂ ਉਪਰੰਤ ਜਿਹੜਾ ਬਾਅਦ ਦੇ ਵਿੱਚ 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਤੋਂ ਬਾਅਦ 'ਚ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ। ਤੇ ਰਾਤ ਨੂੰ 9 ਵਜੇ ਪਾਣੀ ਵਿੱਚ ਮਧਾਣੀ ਜਿਹੜਾ ਆ ਉਹ ਪ੍ਰੋਗਰਾਮ ਜਿਹੜਾ ਉਹ ਆਵੇਗਾ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਜੁੜੇ ਰਹੋ, ਪ੍ਰੋਗਰਾਮ ਜਿਹੜੇ ਇੱਦਾਂ ਸੁਣਦੇ ਰਹੋ ਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਹ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ